ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 2 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਨੇਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਗਦੀਸ਼ ਟਾਈਟਲਰ ਤੋਂ। ਇਹ ਨਾਂ ਹਰ ਇੱਕ ਬੰਦਾ ਜਾਣਦਾ ਹੈ, ਜਿਹੜਾ ਸਿੱਖ ਹੈ, ਜਿਹੜਾ ਮਨੁੱਖਤਾਵਾਦੀ ਹੈ। ਜਗਦੀਸ਼ ਟਾਈਟਲਰ ਕੌਣ ਹੈ ਤੇ ਉਹਨੇ ਕੀ ਗੁਨਾਹ ਕੀਤਾ? ਉਹਦੀ ਜਿਹੜੀ ਅਗਾਊਂ ਜ਼ਮਾਨਤ ਅਰਜ਼ੀ ਸੀਗੀ, ਉਹਦੇ ਤੇ ਫੈਸਲਾ ਅਦਾਲਤ ਨੇ ਹੁਣ ਸੁਰੱਖਿਅਤ ਰੱਖ ਲਿਆ ਜੀ। ਹਾਂਜੀ, ਦੇਖੋ ਬਹਿਸ ਮੁਕੰਮਲ ਹੋ ਗਈ ਆ। ਇਹਨੇ ਅਗੇਤੀ ਜ਼ਮਾਨਤ ਮੰਗੀ ਸੀਗੀ, ਪਰ ਕੋਰਟ ਦੇ ਵਿੱਚ ਜਦੋਂ ਇਹਨੇ ਜ਼ਮਾਨਤ ਅਰਜ਼ੀ ਲਾਈ ਤਾਂ ਫਿਰ ਜੋ ਪੀੜਤ ਸੀਗੇ ਉਹਨਾਂ ਦੇ ਵੱਲੋਂ ਜਿਹੜੇ ਵਕੀਲ ਸੀ ਤੇ ਜਿਹੜੇ ਸਟੇਟ ਦੇ ਵਕੀਲ ਸੀਗੇ, ਦੋਨਾਂ ਹੀ ਵਕੀਲਾਂ ਨੇ ਉੱਥੇ ਅਪੋਜ਼ ਕੀਤਾ ਜ਼ਮਾਨਤ ਨੂੰ, ਮਤਲਬ ਕਿ ਜ਼ਮਾਨਤ ਦਾ ਵਿਰੋਧ ਕੀਤਾ, ਇਹ ਕਹਿ ਕੇ ਕਿ ਇਸ ਤੋਂ ਪਹਿਲਾਂ ਵੀ 2007 ਅਤੇ 2014 ਦੇ ਵਿੱਚ ਟਾਈਟਲਰ ਦੇ ਖਿਲਾਫ CBI ਨੇ ਬਕਾਇਦਾ ਚਾਰਜਸ਼ੀਟ ਫਾਈਲ ਕਰਕੇ ਬਾਅਦ ਚ ਕਲੋਜ਼ਰ ਰਿਪੋਰਟ ਫਾਈਲ ਕੀਤੀ ਆ। ਮਤਲਬ ਸਿੱਧਾ ਸਾਫ਼ ਆ ਕਿ ਜੇ ਆਪਾਂ ਇਸ ਬਹਿਸ ਦਾ ਸਾਰਾ ਤੱਤ ਸਾਰ ਕੱਢਣਾ ਹੋਵੇ ਤਾਂ ਉਹ ਅਈਓ ਨਿਕਲਦਾ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਬਹੁਤ ਪਾਵਰਫੁਲ ਸੀ। ਆਪਣੇ ਪ੍ਰਭਾਵ ਦੇ ਨਾਲ ਇਸਨੇ ਗਵਾਹਾਂ ਨੂੰ ਦਬਾਇਆ, ਉਹਨਾਂ ਦੇ ਬਿਆਨ ਬਦਲੇ ਗਏ ਤੇ ਹੁਣ ਉਹੀ ਗਵਾਹ ਦੁਬਾਰਾ ਤੋਂ ਇਹਦੇ ਬਰਖਲਾਫ ਗਵਾਹੀ ਦੇਣ ਵਾਸਤੇ ਤਿਆਰ ਨੇ। ਇਸ ਕਰਕੇ ਬਈ ਟ੍ਰਾਇਲ ਹੋਣਾ ਚਾਹੀਦਾ ਤੇ ਟ੍ਰਾਇਲ ਦੇ ਵਿੱਚ ਇਹਨੂੰ ਅੰਦਰ ਹੋਣਾ ਚਾਹੀਦਾ ਤਾਂ ਕਿ ਆਜ਼ਾਦਾਨਾ ਢੰਗ ਦੇ ਨਾਲ ਇਹ ਜਿਹੜਾ ਟ੍ਰਾਇਲ ਆ ਉਹ ਚੱਲੇ ਤੇ ਨਾਲ ਗਵਾਹੀਆਂ ਹੋਣ। ਬਸ ਆਹੀ ਕਹਾਣੀ ਦਾ ਤੱਤ ਸਾਰਿਆ। ਤਾਂ ਹੁਣ ਕੋਰਟ ਨੇ ਇਹ ਜਿਹੜੀਆਂ ਦੋ ਪਾਸੜ ਜ਼ਿਰਾ ਸੀਗੀਆਂ ਉਹ ਸੁਣੀਆਂ ਨੇ, ਬਹਿਸ ਹੋਈ ਆ। ਬਹਿਸ ਜਦੋਂ ਮੁਕੰਮਲ ਹੋ ਜਾਂਦੀ ਆ ਤਾਂ ਕੋਰਟ ਫੈਸਲਾ ਰਿਜ਼ਰਵ ਰਾਖਵਾ ਰੱਖ ਲੈਂਦੀ ਆ, ਕਿਸੇ ਵੇਲੇ ਵੀ ਉਹ ਫੈਸਲਾ ਸੁਣਾਇਆ ਜਾ ਸਕਦਾ ਹੈ। ਜੇ ਤਾਂ ਬੇਲ ਆਰਡਰ ਹੋ ਗਿਆ ਠੀਕ ਆ, ਨਹੀਂ ਤਾਂ ਜਗਦੀਸ਼ ਟਾਈਟਲਰ ਜਿਹੜਾ ਆ ਉਹ ਕਸੂਤਾ ਫਸ ਜਾਏਗਾ। ਤੇ ਦੂਜੀ ਗੱਲ, ਜਗਦੀਸ਼ ਟਾਈਟਲਰ ਫਸੇਗਾ ਕਸੂਤਾ, ਅਜਿਹੀ ਗੱਲ ਅਸੀਂ ਕਈ ਮਹੀਨੇ ਪਹਿਲਾਂ ਤੋਂ ਕਹਿ ਰਹੇ ਆ ਕਿ ਇਹਦਾ ਪਾਪ ਦਾ ਘੜਾ ਜਿਹੜਾ ਉਹ ਕਹਿੰਦੇ ਹੁੰਦੇ ਆ ਨਾ ਉਹ ਫੁੱਟ ਚੁੱਕਾ ਹੈ। ਮੈਂ ਕਹਿੰਦਾ ਕਿ ਨਹੀਂ, ਹੁਣ ਇਹਦਾ ਜਿਹੜਾ ਭਾਗ ਦਾ ਘੜਾ ਹੈ ਨਾ, ਜੋ ਇਹਨਾਂ ਦੀ ਕਿਸਮਤ ਸੀ 84 ਤੋਂ ਬਾਅਦ ਫਿਰ ਸਰਕਾਰ, ਫਿਰ ਭਾਈਵਾਲ ਨਰਸਿਮਹਾ ਰਾਓ, ਫਿਰ ਭਾਈਵਾਲ ਸਿਰਫ ਵਾਜਪਾਈ ਨੂੰ ਛੱਡ ਕੇ, ਫਿਰ ਉਸ ਤੋਂ ਬਾਅਦ 10 ਸਾਲ ਸਰਕਾਰ। ਤਾਂ ਹੁਣ ਇਹਨਾਂ ਦਾ ਇਹ ਜਿਹੜਾ ਭਾਗ ਵਾਲਾ ਕਹਿ ਲੋ ਕਿ ਨਾ ਉਹ ਘੜਾ ਵੀ ਟੁੱਟ ਚੁੱਕਾ ਹੈ। ਪਾਪ ਵਾਲਾ ਤਾਂ ਟੁੱਟਣਾ ਹੀ ਹੁੰਦਾ ਭਰ ਕੇ। ਸੋ ਇਸ ਕਰਕੇ ਐਤਕੀ 10 ਸਾਲ ਜਿਹੜੀ ਸਰਕਾਰ ਆ ਉਹ ਨਰਿੰਦਰ ਮੋਦੀ ਹੋਰਾਂ ਦੀ ਰਹੀ, ਅਗਾਂਹ ਉਹ ਹੈਟ੍ਰਿਕ ਮਾਰਨ ਨੂੰ ਫਿਰਦੇ ਨੇ, ਚਾਂਸ ਉਹਨਾਂ ਦੇ ਪੂਰੇ ਬੁਲੰਦ ਆ। ਤਾਂ ਉਹ ਚਾਹਣਗੇ ਕਿ ਇਲੈਕਸ਼ਨ ਤੋਂ ਪਹਿਲੇ ਇੱਕ ਅੱਧਾ ਵੱਡਾ ਬੰਦਾ ਇਹਨਾਂ ਦਾ ਅੰਦਰ ਸਟਵਾਈਏ, ਜਿਵੇਂ ਉਦੋਂ ਦੁਰਜਨ ਉਰਫ ਸਜਨ ਨੂੰ ਕਰਵਾਈ ਆ ਸਜ਼ਾ। ਤਾਂ ਇਸ ਕਰਕੇ ਇਹ ਯਤਨ ਜਿਹੜਾ ਸਟੇਟ ਦਾ ਹੈ ਹੀ ਆ ਤੇ ਜ਼ਮਾਨਤ ਦੇ ਵਿਰੋਧ ਤੋਂ ਸਾਫ਼ ਹੈ, ਸਪਸ਼ਟ ਆ। ਗੱਲ ਇਹ ਆ ਕਿ ਇਹ ਫਸਿਆ ਫਿਰਦਾ ਹੁਣ ਜੋ ਸਾਬਕਾ ਮੈਂਬਰ ਪਾਰਲੀਮੈਂਟਾਂ ਤੇ ਕੇਸ ਆ ਜਾਂ ਸਾਬਕਾ ਵਿਧਾਇਕਾਂ ਤੇ ਕੇਸ ਆ ਜਾਂ ਮੌਜੂਦਾ ਵਿਧਾਨਕਾਰ ਅਤੇ ਸੰਸਦ ਮੈਂਬਰਾਂ ਤੇ ਕੇਸ ਆ, ਉਹਨਾਂ ਦੇ ਨਿਬੇੜੇ ਵਾਸਤੇ ਜਿਹੜੀਆਂ ਕੋਰਟਾਂ ਮੁਕਰਰ ਕੀਤੀਆਂ ਗਈਆਂ ਨੇ ਤੇ ਉਹਦੇ ਵਿੱਚ ਹੁਣ ਉਸ ਫੇਰ ਦੇ ਵਿੱਚ ਫਸਿਆ। ਤੇ ਗੱਲ ਇਹ ਆ ਕਿ ਜੇ ਗਵਾਹ ਆ ਗਏ ਤੇ ਇੰਨੀ ਗੱਲ ਕਹਿ ਗਏ ਕਿ ਹਾਂ
ਅਸੀਂ ਪਹਿਲਾਂ ਬਿਆਨ ਬਦਲੇ ਸੀ ਤੇ ਕਿਸੇ ਦਬਾਅ ਹੇਠ ਬਦਲੇ ਸੀ, ਜਿਹਦਾ ਚਾਂਸ ਹੈ ਤੇ ਇਹਦੀ ਮੰਜੀ ਠੁੱਕ ਗਈ ਨਾ, ਇੱਥੋਂ ਰਾਹਤ ਮਿਲ ਸਕਦੀ ਹੈ। ਜਾਂ ਚਲੋ ਜ਼ਮਾਨਤ ਕੋਈ ਇਸ਼ੂ ਨਹੀਂ ਹੁੰਦਾ, ਜ਼ਮਾਨਤ ਸੱਜਣ ਕੁਮਾਰ ਕਿੰਨੀ ਦੇਰ ਰਿਹਾ ਜ਼ਮਾਨਤ ਤੇ, ਉਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ, ਬਾਅਦ ਚ ਜਦੋਂ ਸਜ਼ਾ ਹੋਈ ਹੈ ਤਾਂ ਦੇਖ ਲਓ ਜੀ ਕਿਵੇਂ ਠੁੱਕਿਆ। ਤਾਂ ਗੱਲ ਇਹ ਆ ਕਿ ਇਹਦੇ ਵਾਸਤੇ ਹਾਲੇ ਸਮਾਂ ਜਿਹੜਾ ਮੈਂ ਜਿਵੇਂ ਕਿਹਾ ਕਿ ਉਹ ਹੁਣ ਸੁਖਾਵਾਂ ਨਹੀਂ ਹੈਗਾ, ਸੁਖਾਵਾਂ ਸਮਾਂ ਟਲ ਗਿਆ। ਦੇਖੋ ਅੱਗੇ ਕੀ ਬਣਦਾ, ਪੈਰਵਾਈ ਅੱਛੀ ਹੋ ਰਹੀ ਆ, ਚੰਗੀ ਆ, ਗੁੱਡ ਆ। ਇਸ ਗੱਲੋਂ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਜਿਹੜਾ ਟਿੱਲ ਲਾ ਰਹੇ ਆ, ਚਲੋ ਸਿਆਸੀ ਮਫਾਦ ਉਹਨਾਂ ਦੇ ਆਪੋ ਆਪਣੀ ਜਗ੍ਹਾ ਤੇ ਹੁੰਦੇ, ਪਰ ਵਧੀਆ ਹੈ। ਜੇ ਪੁਲ ਬੰਗਸ਼ ਮਾਮਲੇ ਦੇ ਵਿੱਚ ਸਜ਼ਾ ਨਹੀਂ ਕਿਸੇ ਬੰਦੇ ਨੂੰ ਹੁੰਦੀ, ਇਹ ਬਹੁਤ ਵੱਡਾ ਕਲੰਕ ਹੈ ਸਟੇਟ ਦੇ ਮੱਥੇ ਤੇ। ਜੀ ਜੀ ਬਿਲਕੁਲ ਦੁਖਾਂਤ ਤਾਂ ਵਾਪਰਿਆ ਮਿੰਟੂ ਜੀ, ਪਰ ਉਸ ਤੋਂ ਵੀ ਅਗਲਾ ਦੁਖਾਂਤ ਇੱਕ ਇਹ ਵਾਪਰਿਆ ਕਿ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਦੋਸ਼ੀ ਕਿਹਾ ਜਾਂਦਾ ਸੀ, ਜਿਨ੍ਹਾਂ ਦੇ ਉੱਤੇ ਉਂਗਲਾਂ ਉੱਠਦੀਆਂ ਸੀ, ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖ ਕੇ ਬਾਅਦ ਦੇ ਵਿੱਚ ਸਿੱਖਾਂ ਦਾ, ਆਮ ਲੋਕਾਂ ਦਾ ਜਿਹੜਾ ਮੂੰਹ ਚੜਾਇਆ ਗਿਆ, ਉਹਨਾਂ ਨੂੰ ਲਗਾਤਾਰ ਇਹ ਲੋਕ ਚੜਾਉਂਦੇ ਰਹੇ, ਪਰ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੁਝ ਬਾਹਰੋਂ ਆਇਆਂ ਦੀਆਂ ਕਹਿੰਦੇ ਨੈਗੇਟਿਵ ਰਿਪੋਰਟਾਂ ਆਈਆਂ ਨੇ, ਕਿਸ ਸੰਦਰਭ ਦੇ ਵਿੱਚ ਰਿਪੋਰਟਾਂ ਨੇ? ਦੇਖੋ ਇਹ ਰਿਪੋਰਟਾਂ ਜਿਹੜੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ, ਇਹ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਲੁਧਿਆਣੇ 'ਚ ਹੈ। ਲੁਧਿਆਣੇ 'ਚ ਕੀ ਕਰਦੇ ਆ? ਠੀਕ ਹੈ, ਇੱਕ ਗਾਣਾ ਸੀ, ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ। ਉਹਨਾਂ ਨੇ ਤੇ 2 ਰਾਤਾਂ ਤਕਰੀਬਨ ਗੁਜ਼ਾਰ ਲਈਆਂ ਨੇ ਜੀ। ਉਹ ਉੱਥੇ ਕਰ ਕੀ ਰਹੇ ਨੇ? ਉਹ ਇਹ ਰਿਹਾ ਹੈ ਕਿ ਦੇਖੋ ਇਹਨਾਂ ਦੀਆਂ ਫੀਡਬੈਕਸ ਲਈਆਂ ਜਾ ਰਹੀਆਂ। ਫੀਡਬੈਕ ਜਿਹੜੀ ਜਾਂਦੀ ਹੈ, ਤੁਹਾਨੂੰ ਪਤਾ ਉਸ ਆਧਾਰ ਤੇ ਫਿਰ ਅਗਾਂਹ ਟਿਕਟਾਂ ਦੀ ਚੋਣ ਹੁੰਦੀ ਹੈ, ਤੇ ਗਾਂ ਫਿਰ ਵਿਧਾਨ ਸਭਾ ਇਲੈਕਸ਼ਨ ਵਾਸਤੇ ਵੀ ਜਦੋਂ ਲਿਸਟਾਂ ਬਣਨੀਆਂ ਉਦੋਂ ਵੀ ਸਿਆਪਾ ਪੈਣਾ ਹੈ। ਹੁਣ ਸਿੱਧੀ ਵਿਧਾਨ ਸਭਾ ਦੇ ਵਿਧਾਇਕ ਤੋਂ ਫੀਡਬੈਕ ਨਹੀਂ ਲਈ ਜਾ ਰਹੀ ਕਿ ਮਿੱਤਰ ਜੀ ਕੀ ਹਾਲ ਹੈ, ਕਿੱਦਾਂ ਹਲਕਾ ਚੱਲਦਾ ਹੈ, ਕਿਤੇ ਹਲਕੇ ਤਾਂ ਨਹੀਂ ਫਿਰਦੇ। ਗੱਲ ਇਹ ਹੈ ਕਿ ਇਸ ਵਾਰੀ ਕੀ ਹੁੰਦਾ ਹੈ ਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਆਪਣੇ ਬਲਾਕ ਪ੍ਰਧਾਨ ਆ ਜਾਂ ਇਸ ਤਰ੍ਹਾਂ ਦੇ ਲੀਡਰ ਆ, ਉਹਨਾਂ ਦੇ ਕੋਲੋਂ ਜਾ ਕੇ ਤੇ ਉਹਨਾਂ ਦਾ ਮੂੰਹ ਸੁੰਘਣਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਚੱਲਦਾ ਕੰਮ ਕਰ। ਤੇ ਫਿਰ ਜਿਹੜਾ ਕੁਝ ਉਹ ਦੱਸਦੇ ਆ, ਉਹ ਤੋਂ ਬਾਅਦ ਫਿਰ ਅਗਲੀ ਕਾਰਵਾਈ ਉਹ ਉਲੀਕਦੇ ਆ ਕਿ ਹਾਂ ਭਾਈ ਇਹ ਤੇ ਬੇੜਾ ਗਰਕ ਕਰੀ ਬੈਠਾ ਜੇ। ਕੋਈ ਕਹਿੰਦਾ ਕਿ ਹਾਂ ਨਹੀਂ ਇਹ ਬਹੁਤ ਅੱਛਾ ਹੈ ਜੀ, ਬਹੁਤ ਅੱਛਾ ਹੈ। ਤੇ ਅੱਜ ਕੱਲ ਜਿਹੜੇ ਬਲਾਕ ਪ੍ਰਧਾਨਾਂ ਨੂੰ ਇਹ ਪੁੱਛਦੇ ਨਹੀਂ ਸੀ, ਉਹਨਾਂ ਨੂੰ ਕਾਫੀ ਤੇ ਬੁਲਾਉਂਦੇ ਆ, ਆਜੋ ਫਲਾਣੇ ਕੈਫੇ 'ਚ ਆਜੋ, ਕਿਸੇ ਦਿਨ ਬੈਠੀਏ, ਭਰਾ ਨੂੰ ਮਿਲਿਆ ਨੂੰ ਬੜਾ ਚਿਰ ਹੋ ਗਿਆ। ਉਹ ਕਹਿੰਦੇ ਸਾਨੂੰ ਵੀ ਪਤਾ ਬਾਹਾਂ ਕਾਤੋਂ ਉਧਰੀਆਂ ਨੇ। ਹੁਣ ਉਹਨਾਂ ਦੀ ਵੀ ਪੁੱਛ ਪ੍ਰਤੀਤ ਚੋਖੀ ਆ। ਤੇ ਜਿਹੜਾ ਲੁਧਿਆਣੇ ਦਾ ਮਾਮਲਾ, ਲੁਧਿਆਣੇ 'ਚੋਂ ਜ਼ਿਆਦਾਤਰ ਵਿਧਾਇਕ ਆਮ ਆਦਮੀ ਪਾਰਟੀ ਦੇ, ਸੱਚ ਆ। ਤੇ ਦੂਜਾ ਸੱਚ ਇਹ ਆ ਕਿ ਜ਼ਿਆਦਾਤਰ ਬਾਹਰੋਂ ਆਏ। ਇੱਕ ਇਹਨਾਂ 'ਚੋਂ ਉਹ ਵੀ ਵਿਧਾਇਕ ਸੱਜਣ ਆ ਜਿਹਨੇ ਖੁਦ ਕੇਸ ਰਜਿਸਟਰਡ ਕਰਾਇਆ ਹੋਇਆ ਇੱਕ ਥਾਣੇ ਦੇ ਵਿੱਚ ਕਿ ਬਾਈ ਕਾਂਗਰਸ ਦੇ ਵਿੱਚ ਰਹਿੰਦੇ ਆ, ਮੇਰੇ ਤੋਂ ਠੱਗ 1 ਕਰੋੜ 58 ਲੱਖ ਰੁਪਈਆ ਠੱਗ ਕੇ ਲੈ ਗਏ ਟਿਕਟ ਦੇ ਨਾਂ ਤੇ। ਠੀਕ ਹੈ, ਇਹੋ ਜਿਹਾ ਵੀ ਵਿਧਾਇਕ ਆ, ਇਹ ਗੱਲ ਪਰਦੇ ਵਾਲੀ ਆ, ਪਰ ਕੇਸ ਰਜਿਸਟਰਡ ਆ। ਕਾਗਜ਼ ਬੋਲਤੇ ਹੈ, ਮਤਲਬ ਕਿ ਇਹੋ ਜਿਹੇ ਬੰਦੇ ਵੀ ਇਹਨਾਂ ਨੇ ਲਏ ਆ ਜਿਹੜੇ ਟਿਕਟਾਂ ਵਾਸਤੇ ਪਹਿਲਾਂ ਹੀ ਕਰੋੜਾਂ ਰੁਪਈਆ ਦੇਣ ਨੂੰ ਤਿਆਰ ਸੀ। ਇਹ ਹੁਣ ਕਿਵੇਂ ਲੈ ਆਏ ਆ, ਇਹਨਾਂ ਦਾ ਤਾਂ ਪਤਾ ਨਹੀਂ ਭਾਈ ਜੀ। ਤੇ ਗੱਲ ਇਹ ਆ ਕਿ ਇਹ ਜਦੋਂ ਪਿਛਲੇ ਦਿਨ ਹੀ ਹੋਇਆ ਕੀ ਸੀ ਕਿ ਫੀਡਬੈਕ ਲੈਣੀ ਸ਼ੁਰੂ ਕੀਤੀ ਸੀ, ਤੇ ਸ਼ੁਰੂਆਤ ਹੋਈ ਸੀ ਲੁਧਿਆਣੇ ਤੋਂ। ਉੱਥੋਂ ਕੰਮ ਹੋ ਗਿਆ ਖਰਾਬ। ਖਾਸ ਤੌਰ ਤੇ ਜਿਹੜੇ ਕੁਝ ਵਿਧਾਇਕ ਬਾਹਰੋਂ ਆਏ ਆ, ਉਹਨਾਂ ਦਾ ਤਾਂ ਜ਼ਿਆਦਾ ਰੌਲਾ ਪਾਇਆ ਆਮ ਆਦਮੀ ਪਾਰਟੀ ਵਾਲਿਆਂ ਕਿ ਤੁਹਾਨੂੰ ਆਂਦੇ ਸਾਂ ਭਾਈ ਨਾ ਏਦਾਂ ਕਰੋ, ਨਾ ਏਦਾਂ ਕਰੋ, ਤੇ ਹੁਣ ਆਹ ਦੇਖ ਲਓ ਇਹ ਕਿਹੋ ਜਿਹਾ ਚਰਖਾ ਕੱਤਣ ਡਏ ਨੇ। ਤਾਂ ਇਸ ਕਰਕੇ ਹੁਣ ਮੈਨੂੰ ਤਾਂ ਇਹ ਲੱਗਦਾ ਕਿ ਜੋ ਲੁਧਿਆਣੇ ਦਾ ਸਿਆਸੀ ਇਸ ਵੇਲੇ ਦ੍ਰਿਸ਼ਟਾਂਤ ਹੈ ਕਿ ਜੋ ਉੱਥੇ ਗਏ ਨੇ ਭਗਵੰਤ ਮਾਨ ਜੀ, ਇਹ ਗਏ ਹੀ ਪਾਠਕ ਸਾਹਿਬ ਦੇ ਕਹਿਣ ਤੇ ਸ਼ਾਇਦ, ਕਿਉਂਕਿ ਪਾਠਕ ਸਾਹਿਬ ਹੀ ਇੰਚਾਰਜ ਹੈ ਸਾਰੇ ਕੰਮ ਕਰਦੇ। ਠੀਕ ਹੈ। ਤੇ ਜਦੋਂ ਪਾਠਕ ਹੋਰੀ ਜਿੱਦਾਂ ਕਹਿ ਦਿੰਦੇ, ਤੁਹਾਨੂੰ ਪਤਾ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ, ਤੇ ਇੱਥੇ ਵੀ ਹੈ ਕਿ ਭੇਜੀ ਹੋਈ ਮਿੱਤਰਾਂ ਦੀ ਪਲ ਨਾ ਦੇਰ ਮੈਂ ਲਾਵਾਂ। ਤਾਂ ਉਹਨਾਂ ਨੇ ਹੋ ਸਕਦਾ ਕਿਹਾ ਹੋਵੇ ਕਿ ਭਾਈ ਉੱਥੇ ਦੇਖੋ ਕੀ ਪ੍ਰੋਬਲਮ ਹੈ, ਜੋ ਵੀ ਹੈ ਸਮੱਸਿਆ ਉਸ ਨੂੰ ਦੂਰ ਕਰੋ। ਇਹ ਅਸੀਂ ਸੁਣੀ ਹੈ ਗੱਲ ਕਿ ਉੱਥੇ ਲੁਧਿਆਣੇ ਦੇ ਇਹਨਾਂ ਦੇ ਜਿਹੜੇ ਮਤਲਬ ਕਿ ਕੱਟੜ ਕਹਿ ਲੋ, ਪੁਰਾਣੇ ਕਹਿ ਲੋ ਵਰਕਰ ਜਿਹੜੇ ਆ, ਉਹ ਮਤਲਬ ਜਿਹੜੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਦੂਸਰੇ ਲੀਡਰ ਆ, ਉਹਨਾਂ ਨੇ ਉੱਥੇ ਗੱਲਾਂ ਕੁਝ ਕਹੀਆਂ ਨੇ, ਸਾਰਿਆਂ ਦੀ ਤਾਂ ਨਹੀਂ ਪਰ ਕੁਝ ਦੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਿਪੋਰਟ ਜਿਹੜੀ ਹੈ ਨਾ, ਉਹ ਜਿਵੇਂ ਕਹਿੰਦੇ ਡੋਪ ਟੈਸਟ ਪੋਜ਼ਿਟਿਵ ਆ ਗਿਆ। ਇੱਥੇ ਪੋਜ਼ਿਟਿਵ ਦਾ ਸਿਆਪਾ ਨਹੀਂ, ਇੱਥੇ ਤਾਂ ਨੈਗੇਟਿਵ ਦਾ ਹੈ ਜੀ। ਗੱਲ ਇਹ ਕਿ ਹੁਣ ਦੇਖੋ ਕਿ ਕੀ ਬਣਦਾ, ਪਰ
ਇਹਨਾਂ ਦੇ ਸਾਹ ਸੁੱਕੇ ਪਏ ਨੇ ਕੁਝ ਵਿਧਾਇਕਾਂ ਦੇ ਕਿ ਕਿਤੇ ਯਾਰ ਰਿਪੋਰਟ ਜਿਹੜੀ ਨੈਗੇਟਿਵ ਨਾ ਚਲੇ ਜਾਵੇ 2024 ਇਲੈਕਸ਼ਨ ਦੀ। ਜੇ 2024 ਇਲੈਕਸ਼ਨ ਦੇ ਵਿੱਚ ਕੁਝ ਹੋ ਸਕਦਾ ਕਿ ਗਾ ਐਮਪੀ ਵਾਸਤੇ ਵੀ ਤਿਆਰੀ ਵੱਟ ਰਹੇ ਹੋਣ ਜਾਂ ਟਿਕਟ ਗਾ ਕਿਸੇ ਹੋਰ ਨੂੰ ਦਵਾਉਂਦੇ ਹੋਣ, ਆਸਾ ਤੇ ਪਾਣੀ ਫਿਰ ਸਕਦਾ। ਤੇ ਜੇ 2024 ਦੇ ਵਿੱਚ ਕੋਈ ਪਛੜਦਾ ਤਾਂ 2027 ਚ ਉਹਨੂੰ ਕਿੱਦਾਂ ਟਿਕਟ ਦੀ ਰੇਸ ਦੇ ਵਿੱਚ ਦੁਬਾਰਾ ਜੋੜ ਲਿਆ ਜਾਏਗਾ, ਤੁਸੀਂ ਸੋਚ ਸਕਦੇ। ਜੀ ਜੀ। ਦੂਜੀਆਂ ਪਾਰਟੀਆਂ ਚੋਂ ਲੀਡਰ ਇੰਪੋਰਟ ਕਰਕੇ ਤੇ ਬਾਅਦ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਨਾਲ ਧੋਣਾ ਤੇ ਫਿਰ ਉਹਨਾਂ ਨੂੰ ਟਿਕਟਾਂ ਦੇਣੀਆਂ, ਇਹ ਪਾਰਟੀਆਂ ਦੀ ਇੱਕ ਰਵਾਇਤ ਹੀ ਚੱਲ ਪਈ ਹੈ। ਸੁਸ਼ੀਲ ਰਿੰਕੂ ਤੁਹਾਨੂੰ ਦੱਸਿਆ ਤਾਂ ਹੈ ਕਿ ਜਿਹੜਾ ਪਹਿਲਾਂ ਹੀ 1.5 ਪੌਣੇ 2 ਕਰੋੜ ਦੀ ਠੱਗੀ ਮਰਵਾਈ ਬੈਠਾ ਹੈ ਟਿਕਟ ਦੇ ਚੱਕਰ ਦੇ ਵਿੱਚ, ਹਾਂਜੀ, ਉਹਨੂੰ ਮਤਲਬ ਕਿ ਕਿੱਦਾਂ ਲੱਭਿਆ ਹੋਏਗਾ ਕਿ ਆਹ ਬੜਾ ਸ਼ਾਨਦਾਰ ਆਦਮੀ ਹੈ ਯਾਰ ਜੀ, ਕਿਆ ਬਾਤਾਂ ਨੇ ਇਹਦੀਆਂ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਆਏ ਹੋਣਗੇ ਬੰਦੇ ਕਿਸ ਤਰ੍ਹਾਂ ਬੁਲਾਏ ਹੋਣਗੇ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ। ਜਗਤਾਰ ਸਿੰਘ ਹਵਾਰਾ ਦੀ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਨ ਦੇ ਹੁਕਮ ਹੋਏ ਨੇ ਜੀ। ਦੇਖੋ ਇਹ ਨਾ ਕੁਝ ਸਾਲਾਂ ਤੋਂ ਚੱਲ ਰਹੀ ਹੈ ਸੁਣਵਾਈ, ਬਕਾਇਦਾ ਅੱਗੇ ਵੀ ਹੋਇਆ ਸੀਗਾ ਮਾਮਲਾ। ਇਨਫੈਕਟ 21 ਦੇ ਵਿੱਚ ਵੀ ਸ਼ਾਇਦ ਉਦੋਂ ਵੀ ਮਾਮਲਾ ਸੁਣਵਾਈ ਅਧੀਨ ਹੋਇਆ ਸੀਗਾ। ਉਹ ਇੱਕ ਚੰਡੀਗੜ੍ਹ ਦਾ ਮਾਮਲਾ ਸੀਗਾ। ਉਹਦੇ ਵਿੱਚ ਵੀ ਕਿਹਾ ਗਿਆ ਸੀਗਾ ਕਿ 15 ਸਾਲ ਹੋ ਗਏ ਨੇ ਫਿਜ਼ੀਕਲੀ ਪੇਸ਼ੀ ਨਹੀਂ ਭੁਗਤਾਈ ਗਈ। ਤੇ ਜਿਹੜਾ ਇਹ ਕੇਸ ਹੈ ਇਸ ਮੁਕੱਦਮੇ ਦੇ ਵਿੱਚ ਤੇ ਨਾਲ ਦੇ ਜਿਹੜੇ ਆ ਜਗਤਾਰ ਸਿੰਘ ਹਵਾਰਾ ਦੇ, ਉਹ ਸਾਰੇ ਬਰੀ ਹੋ ਚੁੱਕੇ। ਜੇ ਤੁਸੀਂ ਕਿਸੇ ਬੰਦੇ ਨੂੰ ਭੁਗਤਾ ਹੀ ਨਹੀਂ ਰਹੇ, ਕਮਾਲ ਦੀ ਗੱਲ ਆ। ਤਾਂ ਦੂਸਰੇ ਪਾਸੇ ਇਹ ਜਿਹੜਾ ਮਾਮਲਾ ਸੀਗਾ ਸ਼ਾਇਦ ਸੋਹਾਣਾ ਥਾਣੇ ਦਾ ਹੈ ਜੇ ਮੈਂ ਨਹੀਂ ਭੁੱਲਦਾ, ਤਾਂ ਇਹਦੇ ਵਿੱਚ ਵੀ ਹੁਣ ਕੋਰਟ ਨੇ ਆਰਡਰ ਕੀਤੇ ਆ। ਕਿਉਂਕਿ ਥੋੜਾ ਸਮਾਂ ਪਹਿਲਾਂ ਜਦੋਂ ਇਹ ਮਾਮਲਾ ਚੱਲ ਰਿਹਾ ਸੀਗਾ ਤਾਂ ਇਹਨਾਂ ਦੇ ਵਕੀਲ ਨੇ, ਯਾਨੀ ਸਰਕਾਰ ਦੇ ਵਕੀਲ ਨੇ ਆਖਿਆ ਸੀਗਾ ਕਿ ਰਿਸਕੀ ਪ੍ਰਿਜ਼ਨਰ ਹੈ। ਇਹ ਸ਼ਾਇਦ ਮਾਰਚ ਮੂਰਚ ਦੀ ਗੱਲ ਹੈ ਕਿ ਉਧਰ ਕੌਮੀ ਇਨਸਾਫ ਮੋਰਚਾ ਚੱਲਣ ਡਿਆ। ਜੇ ਮੋਹਾਲੀ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਲਿਆਂਦਾ ਜਾਂਦਾ ਆ ਤਾਂ ਫਿਰ ਮਾਮਲਾ ਜਿਹੜਾ ਹੈ ਉਹ ਬੜਾ ਖਤਰਨਾਕ ਹੋ ਸਕਦਾ ਆ। ਠੀਕ ਹੈ। ਤਾਂ ਫਿਰ ਹੋਇਆ ਕੀ ਸੀਗਾ ਕਿ ਮਾਮਲਾ ਜਿਹੜਾ ਇੱਕ ਵਾਰੀ ਟਲ ਗਿਆ ਤਾਂ ਵਿੱਚ ਮਤਲਬ ਕਿ 1-2 ਵਾਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਪੇਸ਼ੀਆਂ ਪੁਸ਼ੀਆਂ ਭੁਗਤੀਆਂ ਗਈਆਂ ਨੇ। ਪਰ ਹੁਣ ਏਡਾ ਲੰਮਾ ਸਮਾਂ ਜਿਹੜਾ ਉਹ ਕੋਈ ਬੰਦਾ ਕੇਸ ਆਪਣੇ ਦੇ ਵਿੱਚ ਫਿਜ਼ੀਕਲੀ ਅਪੀਅਰ ਹੀ ਨਾ ਹੋਵੇ, ਕਿਤੇ ਹੋ ਸਕਦਾ ਹੈ। ਕਿਉਂਕਿ ਦੇਖੋ ਮਸਲਾ ਇਹ ਹੁੰਦਾ ਹੈ ਕਿ ਕਈ ਵਾਰ ਬੰਦੇ ਨੇ ਆ ਕੇ ਕੋਰਟ ਕਚਹਿਰੀ ਦੇ ਵਿੱਚ ਕੋਈ ਗੱਲ ਰੱਖਣੀ ਹੁੰਦੀ ਹੈ, ਜਾਂ ਤਾਂ ਉਹਦੀ ਰੈਗੂਲਰ ਵੀਸੀ ਹੋਵੇ, ਕਈ ਵਾਰ ਵੀਸੀ ਵੀ ਨਹੀਂ ਇਹਨਾਂ ਦੇ ਕੰਮ ਕਰਦੀ, ਉਹ ਤਰੀਕ ਪੈ ਜਾਂਦੀ, ਕੋਈ ਲੰਬੀ 6 ਮਹੀਨੇ ਦੀ ਤਰੀਕ ਪੈ ਗਈ ਤਾਂ ਫਿਰ ਬੰਦਾ ਕਿੱਧਰ ਜਾਏਗਾ ਜੇ ਕੋਈ ਗੱਲ ਰੱਖਣੀ ਹੈ ਕੋਰਟ ਦੇ ਕੋਲ। ਸੋ ਇਹ ਬੜਾ ਇੱਕ ਇਹਨਾਂ ਨੇ ਵੱਖਰਾ ਹੀ ਵਰਤਾਰਾ ਅਖਤਿਆਰ ਕੀਤਾ ਹੋਇਆ। ਤੁਹਾਨੂੰ ਅੱਗੇ ਯਾਦ ਹੋਏਗਾ ਕਿ ਪਿੱਠ ਦਰਦ ਦੀ ਦਵਾਈ ਵਾਸਤੇ ਵੀ ਕੋਰਟ 'ਚ ਜਾਣਾ ਪਿਆ ਸੀ ਜਗਤਾਰ ਸਿੰਘ ਹਵਾਰਾ ਦੀ ਲੀਗਲ ਟੀਮ ਨੂੰ। ਜੀ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਤਾਂ ਦੇਖੋ ਹੁਣ ਰਿਸਕ ਤਾਂ ਗੱਲ ਇਹ ਆ ਕਿ ਗੈਂਗਸਟਰਾਂ ਨੂੰ ਜਦੋਂ ਤੁਸੀਂ ਕੋਰਟ 'ਚ ਲਿਆਉਂਦੇ ਹੋ ਤੇ ਉਹਨਾਂ ਦਾ ਰਿਸਕ ਕਿਤੇ ਥੋੜਾ, ਉਹਨਾਂ ਵਾਸਤੇ ਵੀ ਤੇ ਤੁਸੀਂ 2,500 ਬੰਦਾ ਲਾ ਦਿੰਦੇ ਹੋ, ਬੁਲਟ ਪ੍ਰੂਫ ਜੈਕਟਾਂ ਉਹਨਾਂ ਨੂੰ ਪਵਾਈ ਫਿਰਦੇ ਹੋ, ਕਿਧਰੇ ਕੁਛ ਤੇ ਕਿਧਰੇ ਕੁਛ। ਤਾਂ ਘੱਟੋ ਘੱਟ ਲਿਆ ਕੇ ਭੁਗਤਾ ਕੇ ਉਹ ਕੇਸ ਤੱਕ ਚਾਲੇ ਪਾਓ ਨਾ। ਸੋ ਇਸ ਕਰਕੇ ਹੁਣ ਕੋਰਟ ਨੇ ਆਰਡਰ ਜ਼ਰੂਰ ਕੀਤਾ। ਦੇਖਦੇ ਆ, ਇਹ 10 ਅਗਸਤ ਦੀ ਤਰੀਕ ਦਿੱਤੀ ਗਈ ਆ, ਮਤਲਬ ਕਿ 8 ਕੁ ਦਿਨ ਤੱਕ ਪੇਸ਼ੀ ਆ। ਕੀ ਕੋਈ ਗਾਂ ਚੁਣੌਤੀ ਦੇਣਗੇ ਇਸ ਫੈਸਲੇ ਨੂੰ ਜਾਂ ਨਹੀਂ? ਜੇ ਨਹੀਂ ਤਾਂ ਫਿਰ ਜਗਤਾਰ ਸਿੰਘ ਹਵਾਰਾ ਦੀ ਮੋਹਾਲੀ ਦੇ ਵਿੱਚ ਕਈ ਸਾਲਾਂ ਬਾਅਦ ਜਿਹੜੀ ਹੈ ਉਹ 8 ਅਗਸਤ ਨੂੰ ਪੇਸ਼ੀ ਹੋ ਸਕਦੀ, 10 ਅਗਸਤ ਨੂੰ ਪੇਸ਼ੀ ਹੋ ਸਕਦੀ ਹੈ। ਜੀ, ਅਲੰਘੇ ਦਿਨੀ ਮਿੰਟੂ ਜੀ ਇੱਕ ਕਸ਼ਮੀਰੀ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਸੀ, ਉਹ ਮਾਮਲਾ ਭੱਗ ਗਿਆ ਜੀ। ਦੇਖੋ ਕਸ਼ਮੀਰੀ ਵਿਦਿਆਰਥੀ ਦੀ ਜਿਹੜੀ ਖੁਦਕੁਸ਼ੀ ਸੀਗੀ ਨਾ, ਉਹਦਾ ਇੱਕ ਕਾਰਨ ਸੀਗਾ ਜੁਰਮਾਨਾ। ਪਰ ਇਸ ਤੋਂ ਵੀ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਉਹਦੇ ਫਾਦਰ ਨੇ ਦੋਸ਼ ਲਾਇਆ ਕਿ ਜੁਰਮਾਨਾ ਵੀ ਇਹਨਾਂ ਨੇ ਨਜਾਇਜ਼ ਹੀ ਪਾਇਆ, ਬਹੁਤ ਮੋਟਾ ਜੁਰਮਾਨਾ ਆ ਜਿਹੜਾ ਲੇਟ ਫੀਸ ਵਗੈਰਾ ਦਾ ਹੁੰਦਾ ਹੈ। ਤੇ ਫਿਰ ਦੂਸਰੇ ਪਾਸੇ ਇਹ ਗੱਲ ਕਹੀ ਆ ਕਿ ਬਈ ਜੋ ਉੱਥੇ ਦਾ ਪ੍ਰਬੰਧਕੀ ਢਾਂਚਾ ਹੈ ਉਹਦੇ ਜਿਹੜੇ ਖੁਦਮੁਖਤਿਆਰ ਨੇ ਉੱਥੇ ਬੈਠੇ ਹੋਏ, ਉਹਨਾਂ ਨੇ ਜਲੀਲ ਕੀਤਾ ਤੇ ਜਵਾਕ ਆਪਣੇ ਪਿਓ ਦੀ ਜਲਾਲਤ ਸਹਾਰ ਨਹੀਂ ਸਕਿਆ। ਹੁਣ ਕਿਹੜਾ ਬੱਚਾ ਹੈ ਜਿਹੜਾ ਕਿਤੇ ਕਾਲਜ ਜਾਂ ਯੂਨੀਵਰਸਿਟੀ 'ਚ ਪੜ੍ਹਦਾ ਹੋਵੇ ਤੇ ਉਹਦੇ ਪਿਓ ਨੂੰ ਬੇਇੱਜ਼ਤ ਕੀਤਾ ਜਾਵੇ, ਸਾਰਿਆਂ ਨੂੰ ਗੁੱਸਾ ਆਏ। ਤਾਂ ਦੱਸਦੇ ਕਿ ਫਿਰ ਉਸਨੇ ਫੋਨ ਕੀਤਾ, ਬਾਅਦ ਦੇ ਵਿੱਚ ਰੋਂਦਾ ਸੀ, ਕੁਰਲਾਉਂਦਾ ਸੀ ਵੀ ਮੇਰੇ ਕਰਕੇ ਤੁਹਾਨੂੰ ਆ ਕੁਝ ਸੁਣਨਾ ਪਿਆ। ਤੇ ਉਸ ਤੋਂ ਬਾਅਦ ਉਹਨੇ
ਛਾਲ ਮਾਰ ਕੇ ਛੱਤ ਤੋਂ ਖੁਦਕੁਸ਼ੀ ਕਰ ਲਈ ਸੀਗੀ। ਤੇ ਕਿਸ਼ਤਵਾੜ ਦਾ ਰਹਿਣ ਵਾਲਾ ਸੀ, ਜੰਮੂ ਕਸ਼ਮੀਰ ਦਾ। ਖੈਰ, ਹੁਣ ਯੂਨੀਵਰਸਿਟੀ ਜਿਹੜੀ ਹੈ ਉਹ ਤਾਂ ਬਈ ਇਹ ਕਹਿੰਦੇ ਆ ਜੀ ਕਿ ਇਹ ਅਫਸੋਸਨਾਕ ਘਟਨਾ ਹੋਈ, ਇਸ ਘਟਨਾ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ, ਪਰ ਜੋ ਨਾਲ ਦੇ ਸਾਥੀ ਵਿਦਿਆਰਥੀ ਇਹਨਾਂ ਦੇ ਉਹ ਬਹੁਤ ਭੜਕੇ ਆ ਕਿ ਬਈ ਇਹ ਗਲਤ ਗੱਲ ਹੋਈ ਹੈ। ਇਹ ਮ੍ਰਿਤਕ ਦੇ ਪਿਤਾ ਅਸ਼ਾਂਤ ਅਹਿਮਦ ਦਾ ਕਹਿਣਾ ਆ ਕਿ ਉਹਨਾਂ ਦਾ ਪੁੱਤਰ ਕਾਲਜ ਵੱਲੋਂ ਫੀਸ ਨਾ ਭਰਨ ਕਾਰਨ ਲਾਏ ਗਏ ਮੋਟੀ ਜੁਰਮਾਨੇ ਕਾਰਨ ਪਰੇਸ਼ਾਨ ਸੀ, ਤੇ ਕੁਝ ਦਿਨ ਪਹਿਲਾਂ ਉਹ ਯੂਨੀਵਰਸਿਟੀ ਜਾ ਕੇ ਵੀ ਆਏ ਸੀਗੇ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਉਲਟਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਕੁਛ ਵੀ ਸੁਣਨ ਨੂੰ ਮਿਲਿਆ। ਤਾਂ ਖੈਰ ਦੇਖੋ, ਇਹ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਇਹ ਆ, ਐਡੇ ਮੋਟੇ ਜੁਰਮਾਨੇ, ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਨਾ ਪ੍ਰਵੀਨ ਜੀ, ਇਹ ਤਾਂ ਕਈ ਵਾਰੀ ਕਸਾਈ ਖਾਨਾ ਹੀ ਸਾਬਤ ਹੁੰਦੀਆਂ ਨੇ ਕਿ ਬਈ ਇਹ ਨਹੀਂ ਵੇਖਣਾ ਕਿਸੇ ਦਾ ਘਰ ਦਾ ਕੀ ਮਾਹੌਲ ਹੈ। ਜੇ ਲੇਟ ਫੀਸ ਹੋ ਗਈ ਆ ਕਿਤੇ, ਤੇ ਕਿੱਡੀ ਕੁ ਗੱਲ ਆ, ਮੋਟਾ ਜੁਰਮਾਨਾ। ਤੇ ਫਿਰ ਜੇ ਕੋਈ ਬੰਦਾ ਚਲੋ ਕੋਈ ਆਨਾਕਾਨੀ ਕਰਦਾ ਥੋੜੀ ਬਹੁਤੀ ਕਿਤੇ, ਉਹਨੂੰ ਕਾਹਤੋਂ ਇੰਨਾ ਵਿਜ਼ਿਟ ਕਰਨਾ। ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਹੁਣ ਕੁਝ ਪ੍ਰਤੀਕਰਮ ਵੀ ਆ ਰਹੇ ਆ ਆਗੂਆਂ ਦੇ ਵੀ, ਕਿ ਬਹੁਤ ਗਲਤ ਕਰ ਰਹੀਆਂ ਨੇ ਯੂਨੀਵਰਸਿਟੀਆਂ, ਇਹਨਾਂ ਨੂੰ ਆਪਣਾ ਸੁਧਾਰ ਕਰਨਾ ਚਾਹੀਦਾ। ਵੈਸੇ ਤੁਸੀਂ ਇਹ ਦੇਖੋਗੇ ਸਾਡਾ ਇੱਥੇ ਹਾਲ ਬੁਰਾ ਹੀ ਆ, ਕਿਤੇ ਤੇ ਸ਼ਰਾਬੀ ਹੋਇਆ ਪ੍ਰੋਫੈਸਰ ਲਿਟਣ ਡਿਆ, ਉਹ ਕਹਿੰਦਾ ਮੌਜਾਂ ਮਨਾ ਤੇ ਮਸਤੀ ਮਨਾ। ਅੱਛਾ, ਕਿਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਦੋਸ਼ ਲੱਗ ਜਾਂਦੇ ਸ਼ੋਸ਼ਣ ਦੇ ਇਹਨਾਂ ਦਿਨਾਂ ਚ। ਕਿਤੇ ਪ੍ਰੋਫੈਸਰਾਂ ਨੂੰ ਕੱਢਿਆ ਜਾ ਰਿਹਾ ਕਿ ਨਿਕਲ ਜਾਓ ਬਈ। ਕਿਉਂ? ਆਖੇ ਜੀ ਤੁਸੀਂ ਵਿਦਿਆਰਥੀ ਘੱਟ ਨੇ ਤੇ ਤੁਸੀਂ ਕੀ ਕਰਦੇ ਜੀ? ਹੁਣ ਮਤਲਬ ਕਿ ਪ੍ਰੋਫੈਸਰ ਜਿਹੜੇ ਆ ਉਹ ਗੋਦ ਲੈ ਕੇ ਬੱਚੇ ਪਾਲ ਕੇ ਤੇ ਉੱਥੇ ਦਾਖਲ ਕਰਵਾਉਣਾ ਆਪਣੀ ਨੌਕਰੀ ਲਈ। ਇਹ ਕਿਹੜੀਆਂ ਗੱਲਾਂ ਪੈ ਕਰਦੇ ਆ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਇੱਥੇ ਵੇਖਣੀਆਂ ਚਾਹੀਦੀਆਂ ਕਿ ਯੂਨੀਵਰਸਿਟੀਆਂ ਨੂੰ ਹੁਕਮ ਕਰੋ ਕਿ ਭਾਈ ਕਮਾਈ ਤੁਸੀਂ ਚੋਖੀ ਕਰਦੇ ਜੇ, ਚਲੋ ਆਪਦਾ ਤੁਸੀਂ ਲਾਇਆ ਇਨਵੈਸਟਮੈਂਟ, ਪੈਸਾ ਵੀ ਕਮਾਉਣਾ, ਪਰ ਹਿਸਾਬ ਸਿਰ ਤੁਹਾਡੇ ਪੈਰੋਂ ਕਿਸੇ ਦਾ ਘਰ ਨਾ ਉਜੜੇ। ਤੁਸੀਂ ਉਜੜੇ ਘਰਾਂ ਨੂੰ ਆਬਾਦ ਹੋਇਆ ਨੂੰ ਬਰਬਾਦ ਕਰਨਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਭੱਤਿਆਂ ਦੀ। ਸਰਕਾਰ ਦੀ ਅੱਖ ਹੁਣ ਮਹਿਕਮਿਆਂ ਦੇ ਭੱਤਿਆਂ ਤੇ ਆ। ਹਾਂਜੀ ਦੇਖੋ, ਇਹ ਜਿਹੜੀ ਸਰਕਾਰ ਦੀ ਅੱਖ ਆ ਇਦਾਂ ਹੀ ਰਹਿੰਦੀ ਆ। ਅਸਲ ਦੇ ਵਿੱਚ ਕੀ ਆ ਕਿ ਸਰਕਾਰ ਨੂੰ ਕੁਝ ਲੱਗਦਾ ਹੈ ਕਿ ਜਿਹੜੇ ਵੱਖ-ਵੱਖ ਕਿਸਮ ਦੇ ਭੱਤੇ ਆ ਜਿਹੜੇ ਦੇਣੇ ਪੈਂਦੇ ਆ ਮਹਿਕਮਿਆਂ ਨੂੰ, ਤਾਂ ਕਈ ਵਾਰ ਕੀ ਆ ਕਿ ਉਹ ਜਿਹੜੇ ਭੱਤੇ ਉਹਨਾਂ ਦੇ ਕਰਕੇ ਤਨਖਾਹਾਂ ਵਗੈਰਾ ਜਿਹੜੀਆਂ ਨੇ ਉਹ ਲੇਟ ਹੋ ਜਾਂਦੀਆਂ, ਕਿਉਂਕਿ ਕਈ ਤਰ੍ਹਾਂ ਦੇ ਭੱਤੇ ਹੋਣ ਕਰਕੇ ਵੇਤਨ ਜਿਹੜਾ ਤਨਖਾਹ ਉਜਰਤ ਕਹਿ ਲਓ ਉਹਦੀ ਡਿਟੇਲ ਬਣਾਉਣ ਦੇ ਵਿੱਚ ਉਲਝਣ ਹੁੰਦੀ ਹੈ। ਉੱਥੇ ਕਈ ਮਹਿਕਮਿਆਂ ਦੇ ਵਿੱਚ ਕੋਈ ਭੱਤਾ ਕਿਸੇ ਖਾਸ ਮਹੀਨੇ ਲਈ ਹੈ, ਕੋਈ ਖਾਸ ਮਹੀਨੇ ਲਈ ਹੈ, ਤੇ ਉਸਨੂੰ ਹਰ ਵਾਰ ਤਨਖਾਹ ਤਿਆਰ ਕਰਨ ਦੇ ਸਮੇਂ ਲਾਇਆ ਜਾਂਦਾ ਵੀ ਕਈ ਵਾਰ ਫਿਰ ਉਹ ਸਾਰੀ ਚੀਜ਼ ਜਿਹੜੀ ਉਹ ਨਹੀਂ ਹੁੰਦੀ। ਤਾਂ ਕੁੱਲ ਮਿਲਾ ਕੇ 27 ਮਹਿਕਮਿਆਂ ਦੇ ਵਿੱਚ ਜੋ ਤਰ੍ਹਾਂ ਦੀ ਇਹ ਭੱਤਿਆਂ ਦੀ ਸੂਚੀ ਹੈ, ਤਕਰੀਬਨ ਇਹਦੇ ਚ 37 ਭੱਤੇ ਆ। ਇਹ ਚਾਹੁੰਦੇ ਆ ਕਿ ਇਹਨਾਂ ਨੂੰ ਮਤਲਬ ਕਿ ਸ਼ਾਰਟ ਕਰਕੇ 4-5 ਭੱਤੇ ਮੇਨ ਰੱਖ ਦਿੱਤੇ ਜਾਣ ਤੇ ਉਹ ਇੱਕੋ ਸਮੇਂ ਲਾਗੂ ਹੋਣ, ਤਾਂ ਕਿ ਇਸ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਪਰ ਮੇਰਾ ਮੰਨਣਾ ਇਹ ਆ ਕਿ ਜੋ ਕਰਮਚਾਰੀਆਂ ਦੀਆਂ ਯੂਨੀਅਨਾਂ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਭਰੋਸੇ ਚ ਲਵੋ। ਜੇ ਉਹ ਇਸ ਗੱਲ ਦੇ ਨਾਲ ਸਹਿਮਤ ਆ ਤਾਂ ਠੀਕ ਆ ਕਿ ਉਹਨਾਂ ਦੇ ਜਿਹੜੇ ਜ਼ਰੂਰੀ ਭੱਤੇ ਆ ਉਹ ਲੱਗ ਜਾਣ, ਤਨਖਾਹ ਵੇਲੇ ਸਿਰ ਮਿਲੇ। ਤਨਖਾਹ ਵੀ ਇਹੋ ਜਿਹੀ ਹੋਵੇ ਕਿ ਬਈ ਤੁਸੀਂ ਉਹ ਨਾ ਪੋਲੀਟੀਕਲ ਇਵੈਂਟ ਕਰਨ ਦੀ ਥਾਂ ਤੇ ਉਹਨਾਂ ਦਾ ਵੇਖੋ, ਜਿਵੇਂ ਉਹਨਾਂ ਦੇ ਅਧਿਆਪਕ ਪੱਕੇ ਕਰਤੇ ਜੀ, ਪੱਕੇ ਕਰ ਦਿੱਤੇ, ਤੇ ਅਧਿਆਪਕ ਤੇ ਉਹ ਫੈਸਲੇ ਦੀਆਂ ਕਾਪੀਆਂ ਵੀ ਸਾੜੀ ਜਾਂਦੇ ਵਿੱਚ। ਉਹ ਕਹਿੰਦੇ ਸਾਰੀ ਉਮਰ ਵੀ ਅਸੀਂ ਤੇ ਕੱਚੇ ਹੋਏ ਪਏ। ਗੱਲ ਇਹ ਆ ਕਿ ਸੋ ਇਹ ਆ ਕਿ ਠੀਕ ਹੈ, ਤਨਖਾਹਾਂ ਵੇਲੇ ਸਿਰ ਦਿਓ, ਤਨਖਾਹਾਂ ਪੂਰੀਆਂ ਦਿਓ, ਤੇ ਜਿਹੜੇ ਭੱਤੇ ਜ਼ਰੂਰੀ ਆ ਉਹਨਾਂ ਦੇ ਉਹ ਜ਼ਰੂਰ ਦਿਓ। ਤੇ ਆ ਜਿਹੜੇ ਹੁਣ ਤੁਸੀਂ ਪੱਕੇ ਕੀਤੇ ਆ, ਇਹ ਦੱਸੋ ਕਿ ਇਹਨਾਂ ਦੇ ਭੱਤੇ ਕਿੱਥੇ ਆ? ਇਹਨਾਂ ਦੇ ਵਿੱਚ ਤੇ ਕੁਝ ਵੀ ਨਹੀਂ। 5% ਦੇ ਇਜ਼ਾਫੇ ਤੋਂ ਵੱਧ, ਇੰਕਰੀਮੈਂਟ ਤੋਂ ਵੱਧ 5% ਤੋਂ ਦੱਸੋ ਕੀ ਹੈ ਇਹਦੇ ਚ? ਕਿ ਉਹਨਾਂ ਦੇ ਹੋਰ ਖਰਚੇ ਨਹੀਂ ਹੈਗੇ? ਭਗਵੰਤ ਮਾਨ ਤੇ 15,000 ਰੁਪਇਆ ਮੋਬਾਈਲ ਫੋਨ ਦਾ ਹੀ ਲੈ ਲੈਂਦਾ, ਜੇ ਨਹੀਂ ਲੈਂਦਾ ਤੇ ਦੱਸੇ। ਵਿਧਾਇਕ 15,000 ਲੈਂਦੇ ਨੇ ਮਹੀਨੇ ਦਾ, ਤੇ ਕਿਹੜਾ ਇਹਨਾਂ ਦਾ ਜਿਹੜਾ ਟੈਲੀਫੋਨ ਆ ਜਿਹੜਾ ਵਾਈਟ ਹਾਊਸ ਨਾਲ ਹੀ ਜੁੜਿਆ ਰਹਿੰਦਾ ਹਰ ਟਾਈਮ। ਸੋ ਇਸ ਕਰਕੇ ਇਹ ਚੀਜ਼ ਆ ਕਿ ਬਈ ਦੇਖਣਾ ਚਾਹੀਦਾ। ਹਾਂ ਚਲੋ, ਕਿਤੇ ਵੀ ਸਮੇਂ ਦੀ ਬਚਤ ਹੁੰਦੀ ਆ, ਕਿਤੇ 4 ਪੈਸਿਆਂ ਦੀ 4 ਰੁਪਈਆਂ ਦੀ ਬਚਤ ਹੁੰਦੀ ਆ, ਉਹ ਜ਼ਰੂਰ ਕਰੋ। ਉਹਦੇ ਨਾਲ ਕੀ ਆ ਕਿ ਕਰਮਚਾਰੀ ਜਿਹੜੇ ਆ ਸਹਿਮਤ ਹੋਣ ਤੇ ਬਿਹਤਰ ਆ।
ਜੀ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਲੰਗਰ ਘੁਟਾਲੇ ਦੀ। ਮਿੰਟੂ ਜੀ, ਐਸਜੀਪੀਸੀ ਹੁਣ ਪੱਖ ਸੁਣ ਰਹੀ ਹੈ ਇਸ ਮਾਮਲੇ ਦੇ ਵਿੱਚ। ਤੇ ਕੋਈ ਬੜਾ ਲੇਟ ਇਹਨਾਂ ਨੇ ਪੱਖ ਸੁਣਨਾ ਸ਼ੁਰੂ ਕੀਤਾ ਹੈ। ਹੋਇਆ ਕੀ ਸੀ, ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜਾ ਇਹ ਸੁੱਕੀਆਂ ਰੋਟੀਆਂ ਦਾ ਘੁਟਾਲਾ ਸੀਗਾ, ਉਹਦੇ 'ਚ ਇਹ ਜਦੋਂ ਸਾਰਾ ਕੁਝ ਹੋਇਆ, ਜੀ ਰੌਲਾ ਪੈ ਗਿਆ, ਚਲੋ ਇਹਨਾਂ ਨੇ ਫੜਿਆ ਵੀ ਐਸਜੀਪੀਸੀ ਨੇ, ਘੁਟਾਲਾ ਵੀ ਐਸਜੀਪੀਸੀ 'ਚ ਹੋਇਆ। ਤੇ ਉੱਤੇ ਬਾਅਦ ਇਹਨਾਂ ਨੇ 51 ਅਧਿਕਾਰੀਆਂ ਦਾ ਇੱਕ ਸਾਰਾ ਬਣਾਇਆ ਛਾਨਣਾ ਲਾ ਕੇ ਕਿ ਇਹ 51 ਅਧਿਕਾਰੀ ਜਿਹੜੇ ਉਹ ਐਕਸ਼ਨ ਦੇ ਹੱਕਦਾਰ ਆ। ਜੀ ਉਸ ਤੋਂ ਬਾਅਦ ਕੁਝ ਇਹਨਾਂ ਨੇ ਕਾਰਵਾਈਆਂ ਕੀਤੀਆਂ ਔਰ ਰੱਦ ਵੀ ਕਰਨੀਆਂ ਪਈਆਂ, ਕਿਉਂਕਿ ਕੁਝ ਮੁਲਾਜ਼ਮ ਜਿਹੜੇ ਆ ਉਹ ਵਿਰੋਧ ਦੇ ਵਿੱਚ ਆ ਗਏ ਸਨ ਕਿ ਭਾਈ ਸਾਡੀ ਕੋਈ ਗੱਲ ਸੁਣੀ ਤਾਂ ਤੁਸੀਂ ਹੈਗੇ ਨਹੀਂ, ਤੇ ਜਿਹੜੇ ਵੱਡੇ ਗੁਨਾਹਗਾਰ ਸੀ ਉਹ ਬਚ ਗਏ ਤੇ ਜਿਹੜੇ ਬੇਗੁਨਾਹ ਸੀ ਉਹ ਰਗੜਤੇ। ਤਾਂ ਫਿਰ ਇਸ ਕਰਕੇ ਇਹ ਕਹਾਣੀ ਜਿਹੜੀ ਥੋੜੀ ਵਿਗੜ ਗਈ। ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਸੁਣਾਈ ਦਿੱਤੀ ਹੋਣੀ ਹੈ ਕਿ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਆਪਣੀ ਜਥੇਬੰਦੀ ਬਣਾ ਲਈ ਹੈ। ਜਦੋਂ ਮਤਲਬ ਕਿ ਉਹ ਜਿਨ੍ਹਾਂ ਨੂੰ ਸੇਵਾਦਾਰ ਕਹਿੰਦੇ ਆ, ਤਾਂ ਉਹਨਾਂ ਨੇ ਜਥੇਬੰਦੀ ਬਣਾ ਲਈ। ਉਹਦੇ ਤੇ ਵੀ ਫਿਰ ਇਹ ਬਹੁਤ ਔਖੇ ਭਾਰੇ ਹੋਏ ਕਿ ਬਈ ਇਹ ਤੁਸੀਂ ਕਾਮਰੇਡਾਂ ਦੀ ਤਰਜ਼ ਤੇ ਕੀ ਕਰਨ ਲੱਗੇ ਜੀ? ਇਹ ਕੋਈ ਕਾਰਪੋਰੇਟ ਘਰਾਣਾ ਹੈਗਾ? ਇਹ ਕੋਈ ਕਾਰਖਾਨਾ ਵੀ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਜਥੇਬੰਦੀ ਬਣਾਓਗੇ? ਉਹ ਕਹਿੰਦੇ ਵੀ ਕੀ ਕਰੀਏ ਅਸੀਂ, ਜਥੇਬੰਦੀਆਂ ਫਲਾਣੇ ਦੀ ਵੀ, ਢਾਡੀਆਂ ਦੀ ਵੀ ਹੈਗੀ ਆ, ਰਾਗੀਆਂ ਦੀ ਵੀ ਹੈਗੀ ਆ, ਤਾਂ ਅਸੀਂ ਵੀ ਬਣਾ ਲਈ। ਮਤਲਬ ਕਿ ਉਹਨਾਂ ਦੇ ਆਪਣੇ ਤਰਕ ਸੀਗੇ। ਤਾਂ ਇਹ ਰੌਲਾ ਜਿਹੜਾ ਇੱਥੋਂ ਸ਼ੁਰੂ ਹੋਇਆ ਸੀਗਾ। ਹੁਣ ਇਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਬਈ ਅਹਿਮ ਸੂਤਰ ਹੈ ਜਿਹੜੇ ਮੀਡੀਆ ਨੂੰ ਦੱਸ ਰਹੇ ਆ ਕਿ ਸਬ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਹੈ, ਇੱਕ ਪ੍ਰਬੰਧਕੀ ਪੱਧਰ ਦੇ ਅਧਿਕਾਰੀਆਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਇਹਦੇ 'ਚ ਬੁਲਾਇਆ ਗਿਆ ਸੀਗਾ। ਮਤਲਬ ਕਿ ਪਹਿਲਾਂ ਕਾਰਵਾਈ ਕਰ ਦਿੱਤੀ, ਕਿਉਂਕਿ ਉਹ ਤਾਂ ਤੁਹਾਨੂੰ ਪਤਾ ਹੀ ਹੈ ਦਬਾਅ ਬਣਦਾ, ਪ੍ਰੈਸ ਦਾ ਵੀ ਦਬਾਅ ਬਣਦਾ, ਸੋਸ਼ਲ ਮੀਡੀਆ ਦਾ ਵੀ ਬਣਦਾ, ਜਥੇਬੰਦੀਆਂ ਦਾ ਵੀ ਬਣਦਾ। ਤਾਂ ਕਾਰਵਾਈ ਕਰ ਦਿੱਤੀ ਹੈ, ਹੁਣ ਪੱਖ ਸੁਣਿਆ ਜਾ ਰਿਹਾ। ਮਤਲਬ ਕਿ 51 ਵਾਲੀ ਲਿਸਟ ਜਿਹੜੀ ਉਹ ਛੋਟੀ ਵੀ ਕੀਤੀ ਜਾ ਸਕਦੀ ਹੈ ਕਿ ਨਹੀਂ, ਪਹਿਲਾਂ ਜਿਹੜੇ ਦੋਸ਼ੀ ਸੀ ਉਹਦੇ ਵਿੱਚੋਂ ਇੰਨੇ ਕੁ ਬੇਗੁਨਾਹ ਨਿਕਲੇ। ਜੀ ਤੇ ਗੱਲ ਕਰੀਏ ਐਕਸ ਡੀਡੀਪੀਓ ਦੀ, ਉਹਦੇ ਖਿਲਾਫ ਹੁਣ ਦਰਜ ਹੋ ਗਈ ਐਫਆਈਆਰ। ਹਾਂਜੀ, ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹਦੇ ਵਿੱਚ ਭਗਵੰਤ ਮਾਨ ਹੋਰਾਂ ਤੇ ਕਾਫੀ ਰਗੜੇ ਲਾਏ ਸੀਗੇ ਉਹਨਾਂ ਨੇ। ਇਹ ਵੈਸੇ ਵੀ ਪਰਸਨਲੀ ਚੱਲ ਰਹੇ ਨੇ ਦੋਵੇਂ ਨੇਤਾ ਇੱਕ ਦੂਜੇ ਪ੍ਰਤੀ। ਤਾਂ ਗੱਲ ਇਹ ਆ ਕਿ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਅਹਿਮ ਇੰਕਸ਼ਾਫ ਹੋਇਆ ਸੀਗਾ ਕਿ ਇੱਕ ਡੀਡੀਪੀਓ ਜਿਹੜਾ ਕਿ ਮਤਲਬ ਕਿ ਰਿਟਾਇਰਮੈਂਟ ਤੋਂ ਕੁਝ ਸਮਾਂ ਪਹਿਲਾਂ, ਜਿਹਦੇ ਕੋਲ ਏਡੀਸੀ ਦਾ ਵੀ ਸ਼ਾਇਦ ਕੋਈ ਚਾਰਜ ਵਗੈਰਾ ਸੀਗਾ ਜੀ, ਉਹਦੇ ਖਿਲਾਫ ਹੁਣ ਜਾਂਚ ਦੇ ਹੁਕਮ ਦਿੱਤੇ ਗਏ। ਉਹਨੇ ਕੀਤਾ ਇਹ ਸੀ ਕਿ ਪਠਾਨਕੋਟ ਚ 100 ਕਿੱਲਾ ਪੰਚਾਇਤੀ ਜ਼ਮੀਨ ਜਿਹੜਾ ਉਹ ਜੋ ਰਕਬਾ ਸੀ ਸੇਵਾ ਮੁਕਤੀ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਐਵੇਂ ਲੋਕਾਂ ਨੇ ਨਾ ਕਰ ਦਿੱਤਾ। ਐਵੇਂ ਤੇ ਨਹੀਂ ਕੀਤਾ ਹੋਣਾ, ਐਵੇਂ ਮੈਂ ਕਹਿ ਰਿਹਾ ਕਿ ਬਈ ਮਤਲਬ ਕਿ ਬਿਨਾਂ ਗੱਲ ਤੋਂ, ਬਿਨਾਂ ਹੱਕਦਾਰੀ ਤੋਂ, ਪਰ ਐਵੇਂ ਉਹਨੇ ਕੀਤਾ ਨਹੀਂ ਹੋਣਾ। ਕਹਿੰਦਾ ਹੋਣਾ ਕਿ ਹੁਣ ਸਰਵਿਸ ਪੂਰੀ ਹੋ ਚੱਲੀ ਹੈ ਤੇ ਲੈ ਜਾਈਏ ਕੋਈ ਨਜ਼ਾਰਾ, ਜੀ ਨਾਲ ਕੁਝ ਲੈ ਚੱਲੀਏ ਹੋਰ ਵੀ ਐਕਸਟਰਾ ਵੀ ਜੋ ਬੈਨੀਫਿਟ ਮਿਲਣੇ ਨੇ ਉਹ ਤੇ ਸਰਕਾਰੀ ਨੌਕਰੀ ਤੇ ਮਿਲਨੇ ਆ। ਕੋਈ ਛੋਟੀ ਮੋਟੀ ਗਰੜੀ ਹੋਰ ਘਰੇ ਲੈ ਜਾਈਏ, ਬੀਬੀ ਜਿਹੜੀ ਖੁਸ਼ ਹੋ ਜਾਏਗੀ। ਤਾਂ ਹੁਣ ਇਹ ਮਾਮਲਾ ਜਦੋਂ ਗੂੰਜਿਆ, ਵੈਸੇ ਪਠਾਨਕੋਟ ਏਰੀਏ ਦੇ ਵਿੱਚ ਤੇ ਤਾਂ ਬਹੁਤ ਦੇਰ ਤੋਂ ਰੌਲਾ ਪੈਂਦਾ, ਪਰ ਉਦੋਂ ਕਿਸੇ ਨੇ ਜਲਦੀ ਕੋਈ ਕਾਰਵਾਈ ਕੀਤੀ ਨਹੀਂ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਜਦੋਂ ਕਾਫੀ ਉਛਾਲ ਆਇਆ ਤਾਂ ਹੁਣ ਇਹਨਾਂ ਨੇ ਹੁਕਮ ਦੇ ਦਿੱਤੇ ਜਾਂਚ ਪੜਤਾਲ ਦੇ। ਬਾਕੀ ਤੁਹਾਨੂੰ ਹੋਰ ਵੀ ਵਧਾਈ ਮਿਲੇਗੀ ਆਉਣ ਵਾਲੇ ਦਿਨਾਂ 'ਚ। 2 ਵੱਡੇ ਆਈਐਸ ਜਿਹੜੇ ਸੀਗੇ ਕਿਸੇ ਟਾਈਮ ਦੇ, ਉਹਨਾਂ ਦੀ ਵੀ ਤਿਆਰੀ ਆ, ਉਹਨਾਂ ਨੂੰ ਵੀ ਖੰਭੋਂ ਫੜਨਗੇ। ਹੁਣ ਜਾਂਚ ਪੜਤਾਲ ਵਾਲੀ ਫਾਈਲ ਜਿਹੜੀ ਹੈ ਨਾ, ਉਹ ਵੀ ਬਸ ਹੁਣ ਚਲੋ ਕਿ ਰੁਮਕਦੀ ਫਿਰਦੀ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ ਚਰਚਾ ਕਰਾਂਗੇ ਕੁਝ ਹੋਰ ਖਾਸ ਖਬਰਾਂ ਨੂੰ ਲੈ ਕੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਅੱਗੇ ਵਧਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਵੱਲ। ਸ਼ਿਵਪਾਲ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ, ਉਹਨਾਂ ਨੇ ਹਰਿਆਣਾ ਦੇ ਵਿੱਚ ਜੋ ਹੋ ਰਿਹਾ ਤੇ ਮਣੀਪੁਰ ਦੇ ਵਿੱਚ ਜੋ ਹੋ ਰਿਹਾ, ਇਹਨਾਂ ਘਟਨਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ, ਭਾਜਪਾ ਸਾਜ਼ਿਸ਼ਾਂ ਘੜਦੀ ਹੈ ਤੇ ਦੰਗੇ ਕਰਵਾਉਂਦੀ ਹੈ। ਬੀਤੀ ਸ਼ਾਮ ਜ਼ਿਲ੍ਹੇ ਦੇ ਸਿਹਤਵਾਰ ਦੇ ਵਿੱਚ ਉਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤੇ ਇਸੇ ਗੱਲਬਾਤ ਦੇ ਦੌਰਾਨ ਉਹਨਾਂ ਨੇ ਭਾਜਪਾ ਤੇ ਦੋਹਾਂ ਸੂਬਿਆਂ ਦੇ ਵਿੱਚ ਹੋਈ ਹਿੰਸਾ ਤੇ ਹੋਸ਼ੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਭਾਜਪਾ ਦੇ ਲੋਕ ਸਿਰਫ ਹੋਸ਼ੀ ਸਿਆਸਤ ਕਰਦੇ ਨੇ, ਜਦ ਵੀ ਚੋਣਾਂ ਆਉਂਦੀਆਂ ਨੇ ਤਾਂ ਉਹ ਸਾਜ਼ਿਸ਼ ਕਰਕੇ ਦੰਗੇ ਕਰਵਾਉਂਦੇ ਨੇ। ਹਰਿਆਣਾ ਦੇ ਵਿੱਚ ਜੋ ਹੋ ਰਿਹਾ, ਹਰਿਆਣਾ ਦੇ ਵਿੱਚ ਦੋ ਫਿਰਕਿਆਂ ਦੇ ਵਿਚਾਲੇ ਇੱਕ ਬ੍ਰਜ ਮੰਡਲ ਯਾਤਰਾ ਕੱਢਣ ਤੋਂ ਬਾਅਦ ਖਾਸ ਕਰਕੇ ਨੂੰਹ, ਮੇਵਾਤ, ਫਰੀਦਾਬਾਦ, ਗੁੜਗਾਉਂ ਦੇ ਇਲਾਕਿਆਂ ਦੇ ਵਿੱਚ ਕਾਫੀ ਤਣਾਅ ਹੋਇਆ। ਇਸੇ ਦਰਮਿਆਨ ਦੋ ਜਿਹੜੇ ਕਾਂਸਟੇਬਲ ਨੇ ਪੁਲਿਸ ਦੇ, ਉਹ ਮਾਰੇ ਗਏ ਨੇ। ਹੋਮ ਗਾਰਡਸ ਦੇ ਜਵਾਨ ਸੀਗੇ, ਉਹ ਮਾਰੇ ਗਏ ਨੇ। ਕਈ ਇਲਾਕਿਆਂ ਦੇ ਵਿੱਚ ਕਰਫਿਊ ਹਲੇ ਵੀ ਜਾਰੀ ਹੈ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ, ਜੇ ਸਰਕਾਰਾਂ ਚਾਹੁਣ ਤਾਂ ਭਾਈਚਾਰਕ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਰੋਕਿਆ ਜਾ ਸਕਦਾ ਹੈ। ਸ਼ਿਵਪਾਲ ਯਾਦਵ ਨੇ ਜੋ ਦੋਸ਼ ਲਾਏ ਨੇ, ਉਹ ਵਾਕਈ ਇਸ ਗੱਲ ਵੱਲ ਧਿਆਨ ਦਿਵਾਉਂਦੇ ਨੇ ਕਿ ਸਰਕਾਰਾਂ ਜਿੱਥੇ ਜ਼ਬਰ ਦੇ ਕਰਨਾ ਹੁੰਦਾ ਜਾਂ ਕਰਵਾਉਣਾ ਹੁੰਦਾ ਤਾਂ ਉੱਥੇ ਸਰਕਾਰਾਂ ਚੁੱਪ ਰਹਿ ਜਾਂਦੀਆਂ ਤੇ ਜਿਹੜੀਆਂ ਹਾਵੀ ਧਿਰਾਂ ਹੁੰਦੀਆਂ ਫਿਰ ਉਹ ਜ਼ਬਰ ਕਰਦੀਆਂ ਨੇ। ਇੱਕ ਕੇਰਲ ਤੋਂ ਖਬਰ ਜਿਹੜੀ ਆ ਰਹੀ ਹੈ, ਬੜੀ ਸੋਗਮਈ ਹੈ, ਬੜੀ ਮੰਦਭਾਗੀ ਖਬਰ ਆ ਔਰ ਭਾਰਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਹੈ। ਕੇਰਲ ਦੇ ਕੋਲੰਬ ਦੇ ਵਿੱਚ ਅਮਰੀਕੀ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਹੁਣ 2 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਔਰਤ ਹਾਲ ਹੀ ਦੇ ਵਿੱਚ ਭਾਰਤ ਆਈ ਸੀ ਤੇ ਇੱਕ ਆਸ਼ਰਮ ਦੇ ਵਿੱਚ ਰਹਿ ਰਹੀ ਸੀ। ਕੁਰਨਾਗਪੱਲੀ ਥਾਣੇ ਦੇ ਇੱਕ ਪੁਲਿਸ ਅਫਸਰ ਨੇ ਦੱਸਿਆ ਕਿ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇਹ ਘਟਨਾ 31 ਜੁਲਾਈ ਦੀ ਗੱਲ ਹੈ, ਜਦੋਂ ਇਹ ਘਟਨਾ ਵਾਪਰੀ ਸੀ ਤੇ ਉਹ ਔਰਤ ਆਸ਼ਰਮ ਦੇ ਨੇੜੇ ਬੀਚ ਤੇ ਇਕੱਲੀ ਬੈਠੀ ਸੀ। ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੋਲਮ ਦੇ 2 ਵਿਅਕਤੀਆਂ ਨੇ ਔਰਤ ਦੇ ਨਾਲ ਦੋਸਤੀ ਕੀਤੀ ਅਤੇ ਕਿਸੇ ਬਹਾਨੇ ਉਸ ਨੂੰ ਖਾਲੀ ਘਰ ਦੇ ਵਿੱਚ ਲੈ ਗਏ, ਜਿੱਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਘਟਨਾ ਤੁਸੀਂ ਸੋਚਦੇ ਹੋਵੋਗੇ ਕਿ ਭਾਰਤ ਨੂੰ ਸ਼ਰਮਸਾਰ ਕਿਵੇਂ ਕਰਨ ਵਾਲੀ ਹੈ। ਅਸਲ ਦੇ ਵਿੱਚ ਇਹ ਸ਼ਰਮਸਾਰ ਤਾਂ ਕਰਨ ਵਾਲੀ ਹੈ ਕਿਉਂਕਿ ਭਾਰਤ ਦੇ ਵਿੱਚ ਆਪਾਂ ਕੱਲ੍ਹ ਹੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਔਰਤਾਂ ਦੇ ਵਿਰੁੱਧ ਜਿਹੜਾ ਜ਼ੁਲਮ ਆ ਉਹ ਕਿੰਨਾ ਵੱਧ ਗਿਆ ਤੇ ਔਰਤਾਂ ਦੇ ਵਿਰੁੱਧ ਜ਼ੁਲਮ ਕਰਨ ਦੀ ਇਹ ਤਾਕਤ ਮਿਲਦੀ ਕਿੱਥੋਂ ਆ? ਕਿਉਂਕਿ ਕਈ ਲੋਕਾਂ ਨੂੰ ਸਿਆਸੀ ਸ਼ਹਿ ਮਿਲ ਜਾਂਦੀ ਹੈ। ਬਹੁਤ ਵਾਰ ਆਪਾਂ ਦੇਖਿਆ ਕਿ ਮੁਲਜ਼ਮਾਂ ਨੂੰ ਤਾਂ ਮੁਲਾਜ਼ਮਾਂ ਵਾਂਗੂ ਰੱਖਿਆ ਜਾਂਦਾ ਤੇ ਜਿਹੜਾ ਪੀੜਤ ਹੁੰਦਾ ਉਹਨੂੰ ਮੁਲਜ਼ਮ ਵਾਂਗੂ ਉਹਦੇ ਨਾਲ ਪੇਸ਼ ਕੀਤਾ ਜਾਂਦਾ, ਉਹਦੇ ਨਾਲ ਵਰਤਾਰਾ ਕੀਤਾ ਜਾਂਦਾ। ਤੁਸੀਂ ਉਨਾਓ ਗੈਂਗ ਰੇਪ ਦੇਖ ਲਓ, ਤੁਸੀਂ ਉਨਾਓ ਦੇ ਵਿੱਚ ਕੁਲਦੀਪ ਸਿੰਘਰ ਜਿਹੜਾ ਕਿ ਬੀਜੇਪੀ ਦਾ ਐਮਐਲਏ ਸੀ ਉਸ ਸਮੇਂ ਯੂਪੀ ਦੇ ਵਿੱਚ, ਤਾਂ ਉਹਨੇ ਕੀ ਜ਼ੁਲਮ ਦੀ ਇੰਤਹਾ ਕਰਤੀ। ਉਹਨੇ ਪਹਿਲਾਂ ਕੁੜੀ ਦੇ ਨਾਲ ਜਿਹੜਾ ਉਹ ਜਿਸਮਾਨੀ ਸ਼ੋਸ਼ਣ ਕੀਤਾ, ਉਹਦੇ ਨਾਲ ਜਿਸਮਾਨੀ ਤੌਰ ਤੇ ਵਧੀਕੀ ਕੀਤੀ। ਬਾਅਦ ਦੇ ਵਿੱਚ ਜਦੋਂ ਉਸ ਕੁੜੀ ਨੇ ਇਨਸਾਫ ਦੀ ਗੁਹਾਰ ਲਾਉਣੀ ਚਾਹੀ ਤਾਂ ਉਹਦਾ ਐਕਸੀਡੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਦੇ ਮਾਪਿਓ ਉਹਦੇ ਨਾਲ ਆਏ ਤਾਂ ਉਹਨਾਂ ਦਾ ਵੀ ਸੜਕ ਹਾਦਸਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਹਾਦਸੇ ਦੇ ਵਿੱਚ ਕੁੜੀ ਦਾ ਚਾਚਾ ਤਾਂ ਮਾਰਿਆ ਗਿਆ। 3-4 ਵਾਰ ਉਸ ਕੁੜੀ ਦੇ ਘਰ ਤੇ ਜਿਹੜੀ ਪੀੜਤਾ ਸੀ, ਜਿਹੜੀ ਨਿਆਂ ਮੰਗ ਰਹੀ ਸੀ, ਇਨਸਾਫ ਮੰਗ ਰਹੀ ਸੀ, ਜਿਹੜੀ ਪੀੜਤਾ ਸੀ, ਉਹਦੇ ਘਰ ਤੇ 3 ਤੋਂ 4 ਵਾਰ ਹਮਲਾ ਕੀਤਾ ਗਿਆ ਪਰ ਉਹ ਕੁੜੀ ਹਾਰੀ ਨਹੀਂ। ਉਹਨੇ ਕੁਲਦੀਪ ਸਿੰਘਰ ਨੂੰ, ਜਿਹੜਾ ਕਿ ਬੀਜੇਪੀ ਦਾ ਐਮਐਲਏ ਸੀ, ਉਸ ਨੂੰ ਸਲਾਖਾਂ ਦੇ ਪਿੱਛੇ ਧੱਕ ਕੇ ਹੀ ਸਾਹ ਲਿਆ। ਇਹ ਇਕੱਲੀ ਕਹਾਣੀ ਇਕੱਲੇ ਬੀਜੇਪੀ ਦੀ ਨਹੀਂ ਹੈ। ਕਾਂਗਰਸ ਦੇ ਵਿੱਚ ਤੁਹਾਨੂੰ ਅਨੇਕਾਂ ਇਹੋ ਜਿਹੇ ਲੀਡਰ ਮਿਲ ਜਾਣਗੇ ਜਿਨ੍ਹਾਂ ਨੇ ਆਪਣੀ ਸੱਤਾ ਤਾਕਤ ਦੀ ਵਰਤੋਂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵੀ ਦੋਸ਼ ਲੱਗੇ ਨੇ। ਇਹ ਸਾਰਾ ਸਿਆਸੀ ਸਿਸਟਮ ਹੀ ਇੱਕੋ ਜਿਹਾ, ਕੋਈ ਦੋ ਰਾਏ ਨਹੀਂ ਹੈ। ਪਰ ਭਾਜਪਾ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਭਾਜਪਾ ਦੇ ਇੱਕ 6 ਵਾਰ ਦੇ ਐਮਪੀ ਬ੍ਰਿਜ ਭੂਸ਼ਣ ਉੱਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ, ਜਿਹਦੇ ਬਾਰੇ ਬੜੀ ਤਫਸੀਲ ਦੇ ਨਾਲ ਆਪਾਂ ਕਾਫੀ ਵਾਰ ਚਰਚਾ ਕਰ ਚੁੱਕੇ ਹਾਂ। ਮਸਲਾ ਇਹ ਨਹੀਂ ਹੈ ਕਿ ਔਰਤਾਂ ਦੇ ਵਿਰੁੱਧ ਜ਼ੁਲਮ ਹੋ ਰਿਹਾ, ਮਸਲਾ ਇਹ ਹੈ ਕਿ ਇਹ ਜ਼ੁਲਮ ਰੁਕ ਨਹੀਂ ਰਿਹਾ। ਐਨਸੀਆਰਬੀ ਦੇ ਅੰਕੜਿਆਂ ਦੇ ਮੁਤਾਬਕ ਹਰ ਰੋਜ਼ ਰਾਜਧਾਨੀ ਦੇ ਵਿੱਚ 1 ਘੰਟੇ ਦੇ ਵਿੱਚ 84 ਔਰਤਾਂ ਨੂੰ ਕਿਸੇ ਨਾ ਕਿਸੇ ਸਰੀਰਕ ਛੇੜਛਾੜ, ਗਲਤ ਟਿੱਪਣੀ, ਭੱਦਾ ਵਿਹਾਰ, ਜਿਸਮਾਨੀ ਸ਼ੋਸ਼ਣ, ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਘੰਟੇ ਦੇ ਵਿੱਚ। ਔਰ ਇਹ ਅੰਕੜੇ ਇੰਨੇ ਕੁ ਖਤਰਨਾਕ ਨੇ ਕਿ ਆਏ 1 ਸਾਲ ਦੇ ਵਿੱਚ ਹਜ਼ਾਰਾਂ ਔਰਤਾਂ ਜਿਹੜੀਆਂ ਨੇ ਉਹ ਆਪਣੇ ਨਾਲ ਜਿਸਮਾਨੀ ਵਧੀਕੀ ਨੂੰ ਜ਼ਬਰੀ ਉਹਨਾਂ ਨੂੰ ਸਹਿਣਾ ਪੈਂਦਾ ਹੈ। ਔਰ ਇਹਦੇ ਵਿੱਚ ਇਹ ਵੀ ਸਾਨੂੰ ਕਹਿਣ ਤੋਂ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਬਹੁਤ ਵਾਰ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਕੀਤਾ ਜਾਂਦਾ। ਖੈਰ, ਕੇਰਲ ਦੇ ਕੋਲੰਬ ਦੀ ਘਟਨਾ ਹੈ, ਪਰ ਇੱਥੇ ਤਾਂ ਕਾਤੀਆ ਡਾਰਨਨ ਯਾਦ ਆ ਤੁਹਾਨੂੰ?
ਨਹੀਂ ਯਾਦ ਹੋਣੀ, ਕਿਸੇ ਨੂੰ ਵੀ ਨਹੀਂ ਯਾਦ ਹੋਣੀ। ਕੇਤੀਆ ਡਾਰਨਟ ਕੁੜੀ ਪੰਜਾਬ ਦੇ ਵਿੱਚ ਘੁੰਮਣ ਆਈ ਸੀ। ਉਸ ਕੁੜੀ ਦੇ ਨਾਲ ਵਧੀਕੀ ਹੋਈ, ਉਹਨੂੰ ਹੋਟਲ ਦੇ ਬਾਹਰੋਂ ਚੁੱਕ ਲਿਆ ਗਿਆ। ਕੇਤੀਆ ਡਾਰਨਟ ਜਦੋਂ ਤੁਸੀਂ ਗੂਗਲ ਕਰੋਗੇ ਤੇ ਪੰਜਾਬ ਦੇ ਕਈ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਇਹ ਸਾਡੀ ਸਿਆਸਤ ਹੈ, ਜਾਂ ਅਸੀਂ ਮਤਲਬ ਸਾਡਾ ਦਾਦਾ ਜਾਂ ਫਲਾਨਾ ਮੁੱਖ ਮੰਤਰੀ ਰਿਹਾ ਜਾਂ ਜੋ ਵੀ ਰਿਹਾ, ਹਨਾ, ਉਸ ਮਸਲੇ ਦੇ ਵਿੱਚ ਉਹ ਪਰਿਵਾਰ ਜਿਹੜਾ ਨਾ ਸ਼ਰਮਸਾਰ ਹੋ ਜਾਂਦਾ। ਕੇਤੀਆ ਡਾਰਨਟ ਜਿਹੜਾ ਉਹ ਕੇਸ ਜਦੋਂ ਪੜ੍ਹ ਕੇ ਵੇਖੋਗੇ ਤਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦਾ ਨਾਂ ਇਸ ਕੇਸ ਦੇ ਵਿੱਚ ਆਉਂਦਾ ਹੈ। ਤੇ ਉਸ ਪੋਤੇ ਦਾ ਨਾਂ ਜਿਹੜਾ ਉਹ ਨਾਂ ਪਤਾ ਕੀ ਹੈ? ਗੁਰਕੀਰਤ ਕੋਟਲੀ। ਗੁਰਕੀਰਤ ਕੋਟਲੀ ਉੱਤੇ ਇਹ ਦੋਸ਼ ਲੱਗਿਆ ਸੀਗਾ ਕਿ ਫ੍ਰੈਂਚ ਨੈਸ਼ਨਲ ਜਿਹੜੀ ਹੈ ਕੁੜੀ ਕੇਤੀਆ ਡਾਰਨਟ 1994 ਦੇ ਵਿੱਚ ਇਸ ਬੰਦੇ ਨੇ ਉਸ ਨੂੰ ਅਗਵਾ ਕੀਤਾ ਤੇ ਉਹਦੇ ਨਾਲ ਵਧੀਕੀ ਕੀਤੀ, ਜਿਸਮਾਨੀ ਵਧੀਕੀ ਕੀਤੀ। ਤੇ ਇਸ FIR ਦੇ ਵਿੱਚ ਗੁਰਕੀਰਤ ਕੋਟਲੀ ਦਾ ਨਾਂ ਸ਼ਾਮਲ ਸੀ। ਇਹ ਕੇਸ 1994 ਦੇ ਵਿੱਚ ਵਾਪਰਿਆ ਸੀ, ਚੰਡੀਗੜ੍ਹ ਦੀ ਸ਼ਾਇਦ ਇਹ ਘਟਨਾ ਸੀ। ਕੇਤੀਆ ਜਿਹੜੀ ਸੀ ਉਹ ਇੱਕ ਟੀਚਰ ਸੀ, ਜਿਹੜੇ ਕਿ ਸਪੈਸ਼ਲ ਚਿਲਡਰਨ ਹੁੰਦੇ ਨੇ, ਤੇ ਉਹ ਇੰਡੀਆ ਜਿਹੜੀ ਆਈ ਸੀ ਤੇ ਉਹ ਬਾਅਦ ਦੇ ਵਿੱਚ ਜਦੋਂ ਉਹਦੇ ਨਾਲ ਇਹ ਘਿਨਾਉਣੀ ਹਰਕਤ ਕੀਤੀ ਗਈ ਤਾਂ ਉਹ ਬਾਅਦ ਦੇ ਵਿੱਚ ਪੰਜਾਬ ਭਾਰਤ ਛੱਡ ਗਈ ਸੀ। ਇਹ ਜਿਹੜੀ ਰਿਪੋਰਟ ਹੈ ਇਹ ਕਹਿੰਦੀ ਹੈ ਕਿ ਜਿਹੜੇ ਸਾਰੇ 7 ਅਕਿਊਜ਼ ਸੀਗੇ ਇਸ ਮਾਮਲੇ ਦੇ ਵਿੱਚ ਉਹ ਇਕੁਇਟਡ ਕੀਤੇ ਗਏ ਚੰਡੀਗੜ੍ਹ ਕੋਰਟ ਵੱਲੋਂ 1999 ਦੇ ਵਿੱਚ। ਕੇਤੀਆ ਜਾਣ ਲੱਗੀ ਇਹ ਗੱਲ ਕਹਿੰਦੀ ਹੈ, ਵਰਨਿਕਾ ਕੁੰਡੂ ਜਿਹੜੇ ਕਿ ਇਸ ਮਾਮਲੇ ਨਾਲ ਜੁੜੇ ਰਹੇ, ਉਹ ਕਹਿੰਦੇ ਕਿ ਕੇਤੀਆ ਜਾਣ ਲੱਗੀ ਕਹਿੰਦੇ ਕਿ ਮੈਂ ਇੱਥੇ ਪਿਛਲੇ 2 ਦਹਾਕਿਆਂ ਤੋਂ ਮੇਰਾ ਆਉਣ ਜਾਣ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਔਰਤਾਂ ਦੀ ਏਡੀ ਮਾੜੀ ਹਾਲਤ ਦੇ ਵਿੱਚ ਮੈਂ ਰਹਿ ਸਕਦੀ ਹਾਂ। ਬਾਅਦ ਦੇ ਵਿੱਚ ਨਾ ਕੇਤੀਆ ਡਾਰਨਟ ਬਾਰੇ ਕਿਸੇ ਨੇ ਜ਼ਿਕਰ ਕੀਤਾ ਤੇ ਗੁਰਕੀਰਤ ਕੋਟਲੀ ਤਾਂ ਉਸ ਤੋਂ ਬਾਅਦ MLA ਵੀ ਬਣਿਆ ਤੇ ਉਹਦਾ ਜਿਹੜਾ ਭਰਾ ਹੈ ਰਵਨੀਤ ਬਿੱਟੂ ਉਹ MP ਵੀ ਹੈ, ਇਸ ਵੇਲੇ ਵੀ ਹੈ MP, ਤੇ ਕਾਂਗਰਸ ਦੇ ਜਿਹੜੇ ਮੋਹਰੀ ਚਿਹਰੇ ਕਾਂਗਰਸ ਨੇ ਆਪਦੇ ਆਪ ਦੇ ਵਿੱਚ ਰੱਖੇ ਨੇ ਉਹਨਾਂ ਦੇ ਵਿੱਚ ਹੈ। ਸੋ ਇੱਥੇ ਆਹ ਹਾਲਾਤ ਨੇ, ਇੱਥੇ ਇਕੱਲਾ ਗੁਰਕੀਰਤ ਕੋਟਲੀ ਨਹੀਂ, ਬ੍ਰਿਜ ਭੂਸ਼ਣ ਵਰਗੇ ਲੋਕ ਨੇ। ਸੋ ਮਸਲਾ ਔਰਤਾਂ ਦੇ ਵਿਰੁੱਧ ਵਧੀਕੀ ਦਾ ਨਹੀਂ ਹੈ, ਮਸਲਾ ਸਿਸਟਮ ਦੀ ਹਾਲਤ ਨੂੰ ਸੁਧਾਰਨ ਦਾ। ਗੱਲ ਘਟਨਾ ਕੇਰਲ ਦੀ ਨਹੀਂ ਹੈ। ਇਸ ਵੇਲੇ ਪੂਰੇ ਮੀਡੀਆ ਦੇ ਵਿੱਚ ਜਿੱਥੇ ਵਰਲਡ ਦੇ ਵਿੱਚ ਇੱਕ ਖਬਰ ਗਈ ਹੋਊਗੀ ਉੱਥੇ ਭਾਰਤੀ ਲਿਖਿਆ ਗਿਆ ਹੋਣਾ, ਉੱਥੇ ਇੰਡੀਅਨ ਲਿਖਿਆ ਗਿਆ ਹੋਣਾ। ਅਗਲੀ ਖਬਰ ਦੇ ਵੱਲ ਵਧੀਏ ਤੇ ਕੈਨੇਡਾ ਤੋਂ ਜਿਹੜੀਆਂ ਸੋਗਮਈ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਮੰਦਭਾਗੀ ਗੱਲ ਇਹ ਹੈ ਕਿ ਖਬਰਾਂ ਸਾਡੀ ਨਵੀਂ ਜਨਰੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਸੋਗਮਈ ਹੁੰਦੀਆਂ ਨੇ ਤੇ ਬਹੁਤ ਵਾਰ ਸਾਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਜਾਂਦੀਆਂ ਨੇ। ਇੱਕ ਵਾਰ ਮੁੜ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਕਿ ਫਾਜ਼ਿਲਕਾ ਦੇ ਪਿੰਡ ਆਵਾ ਦਾ ਇੱਕ ਨੌਜਵਾਨ ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਨੇ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਸੁਨਹਿਰੀ ਸੁਪਨਿਆਂ ਦੇ ਨਾਲ ਬਾਹਰ ਭੇਜਿਆ ਸੀਗਾ, ਜਿੱਥੋਂ ਉਸ ਦੀ ਮੌਤ ਦੀ ਖਬਰ ਆਈ ਹੈ। ਇਹਨਾਂ ਨੇ ਭਾਰਤ ਤੇ ਕੈਨੇਡਾ ਦੀ ਸਰਕਾਰ ਤੋਂ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤੇ ਇਸ ਨੌਜਵਾਨ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦਿਲਪ੍ਰੀਤ ਸਿੰਘ ਜਿਹੜਾ ਕਿ 26 ਸਾਲ ਦਾ ਸੀਗਾ, ਸਰੀ ਵੈਨਕੂਵਰ ਦੇ ਵਿੱਚ ਸੀਗਾ, ਜਿੱਥੇ ਇੱਕ ਸੜਕ ਹਾਦਸੇ ਨੇ ਉਸ ਦੀ ਜਾਨ ਲੈ ਲਈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਨਿਊਯਾਰਕ ਪੁਲਿਸ ਦੇ ਵਿੱਚ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਵਾਲੇ ਨਿਯਮ ਦੇ ਵਿਰੁੱਧ ਸਖਤ ਇਤਰਾਜ਼ ਜਤਾਇਆ ਤੇ ਇਸ ਸੰਬੰਧੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਸਫੀਰ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਭੇਜਿਆ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਡਾਕਟਰ S ਜੈ ਸ਼ੰਕਰ ਪਾਸੋਂ ਵੀ ਦਖਲ ਦੀ ਮੰਗ ਕੀਤੀ ਹੈ। ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਲਿਖੇ ਪੱਤਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੁਰੱਖਿਆ ਦੇ ਨਾਂ ਹੇਠ ਅਮਰੀਕਾ ਪੁਲਿਸ ਵੱਲੋਂ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਜਿਹੜਾ ਨਿਯਮ ਹੈ, ਰੂਲ ਹੈ, ਉਹ ਤਰਕਸੰਗਤ ਨਹੀਂ ਹੈ। ਗੈਸ ਮਾਸਕ ਦੇ ਹਵਾਲੇ ਦੇ ਨਾਲ ਦਾੜੀ ਰੱਖਣ ਤੇ ਪਾਬੰਦੀ ਉਹਨਾਂ ਨੇ ਕਿਹਾ ਕਿ ਗਲਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦਾੜੀ ਬੰਨ੍ਹ ਕੇ ਗੈਸ ਮਾਸਕ ਆਸਾਨੀ ਦੇ ਨਾਲ ਲਾਇਆ ਜਾ ਸਕਦਾ, ਪਹਿਨਿਆ ਜਾ ਸਕਦਾ ਤੇ ਇਸ ਦੀ ਉਦਾਹਰਨ ਭਾਰਤੀ ਫੌਜ ਦੇ ਵਿੱਚ ਸੇਵਾ ਕਰ ਰਹੇ ਸਿੱਖ ਸਿਪਾਹੀ ਨੇ ਜੋ ਦੁਨੀਆ ਦੀਆਂ ਸਿਖਰਲੀਆਂ ਫੌਜਾਂ ਦੇ ਵਿੱਚੋਂ ਇੱਕ ਹੈ। ਧਾਮੀ ਨੇ ਕਿਹਾ ਕਿ ਸਿੱਖਾਂ ਵੱਲੋਂ ਕੇਸ ਨਾ ਕੱਟਣੇ ਆਪਣੇ ਗੁਰੂ ਸਾਹਿਬਾਨ ਅਤੇ ਧਰਮ ਦੇ ਪ੍ਰਤੀ ਵਚਨਬੱਧਤਾ ਹੈ ਅਤੇ ਨਿਊਯਾਰਕ ਪੁਲਿਸ ਵੱਲੋਂ ਸਿੱਖ ਸਿਪਾਹੀਆਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਹੈ। ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਦੇ ਵਿੱਚ ਸਿੱਖ ਭਾਈਚਾਰੇ ਦੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੰਧੂ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਨਿਊਯਾਰਕ ਪੁਲਿਸ ਦੀ ਸਿੱਖ ਵਿਰੋਧੀ ਨੀਤੀ ਤੇ ਇਤਰਾਜ਼ ਪ੍ਰਗਟਾਉਣ ਦੀ ਅਪੀਲ ਉਹਨਾਂ ਨੇ ਕੀਤੀ ਹੈ। ਉਧਰ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ
ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਪ੍ਰਸ਼ਾਸਨ ਨੂੰ ਆਖਿਆ ਕਿ ਉਹ ਇੱਕ ਪੁਰਾਣੇ ਮਾਮਲੇ ਦੇ ਵਿੱਚ ਸਿੱਖਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਤੋਂ ਗੁਰੇਜ਼ ਕਰੇ ਅਤੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ। ਉਹਨਾਂ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੇ ਪੱਧਰ ਤੇ ਰਾਜਸਥਾਨ ਸਰਕਾਰ ਦੇ ਕੋਲ ਰੋਸ ਜਤਾਉਣ ਦੇ ਲਈ ਆਖਿਆ। ਜਥੇਦਾਰ ਵੱਲੋਂ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ 3 ਸਾਲ ਪਹਿਲਾਂ 11 ਜੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਇਤਰਾਜ਼ਯੋਗ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ। ਜਿਹੜਾ 11 ਜੀ ਲਫ਼ਜ਼ ਬੋਲਿਆ ਗਿਆ ਹੈ, ਇਹ ਰਾਜਸਥਾਨ ਦੇ ਵਿੱਚ ਪਿੰਡਾਂ ਦੇ ਸੰਦਰਭ ਦੇ ਵਿੱਚ ਜਿਹੜਾ ਵਰਤਿਆ ਜਾਣ ਵਾਲਾ ਸ਼ਬਦ ਹੈ। ਉੱਥੇ ਬਹੁਤੇ ਪਿੰਡਾਂ ਦੇ ਨਾਂ ਉੱਥੋਂ ਦੇ ਮੋਘਿਆਂ ਦੇ ਨਾਂ ਤੇ ਨੇ। ਮੋਘੇ ਜਿੱਥੋਂ ਆਪਾਂ ਸਿੰਜਾਈ ਵਾਸਤੇ ਪਾਣੀ ਲੈਂਦੇ ਹਾਂ, ਸਰਕਾਰੀ ਸਰੋਤਾਂ ਤੋਂ, ਸਰਕਾਰੀ ਜਿਹੜੇ ਨਹਿਰਾਂ ਸੂਏ ਕੱਸੀਆਂ ਹੁੰਦੇ ਆ, ਤੇ ਬਹੁਤ ਇਸ ਤਰ੍ਹਾਂ ਦੇ ਨਾਂ ਨੇ। 22 ਜੀ, 33 ਜੇ, 48 ਪੀ, ਇਸ ਤਰ੍ਹਾਂ ਦੇ ਨਾਮ ਨੇ ਕਈ ਪਿੰਡਾਂ ਦੇ ਵਿੱਚ। ਤਾਂ 11 ਜੀ ਦੇ ਵਿੱਚ ਇੱਕ ਬੰਦੇ ਨੇ ਇਤਰਾਜ਼ਯੋਗ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਸਿੱਖ ਸੰਗਤ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਸ੍ਰੀ ਅਕਾਲ ਤਖਤ ਵੱਲੋਂ ਜਾਰੀ ਹੁਕਮਨਾਮੇ ਦੇ ਮੁਤਾਬਕ ਸਰੂਪ ਨੂੰ ਸਨਮਾਨ ਸਹਿਤ ਵਾਪਸ ਲਿਆਂਦਾ। ਇਸ ਮਾਮਲੇ ਦੇ ਵਿੱਚ ਉਸ ਵਿਅਕਤੀ ਨੇ ਸਿੱਖ ਸੰਗਤਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ। ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਾਇਆ ਕਿ ਇਸ ਬੰਦੇ ਵੱਲੋਂ ਮੁੜ 3 ਸਾਲਾਂ ਬਾਅਦ ਪ੍ਰਸ਼ਾਸਨ ਤੇ ਦਬਾਅ ਪਾਇਆ ਜਾ ਰਿਹਾ ਤੇ ਇੱਕ ਸਿੱਖ ਨੌਜਵਾਨ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਸ ਸਬੰਧ ਦੇ ਵਿੱਚ ਸਿੱਖ ਸੰਗਤਾਂ ਦੀ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ, ਜਿਸ ਕਰਕੇ ਤਣਾਅ ਵਾਲਾ ਮਾਹੌਲ ਹੈ ਤੇ ਪ੍ਰਸ਼ਾਸਨ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਜਿੱਥੇ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਸਿੱਖਾਂ ਨਾਲ ਸੰਬੰਧ, ਸਿੱਖ ਭਾਈਚਾਰੇ ਨਾਲ ਸੰਬੰਧਿਤ ਆਉਂਦਾ ਤਾਂ ਉੱਥੇ ਸਾਡੀਆਂ ਜਿਹੜੀਆਂ ਉੱਚ ਸੰਸਥਾਵਾਂ ਨੇ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ, ਉਹਨੂੰ ਉੱਥੋਂ ਦੇ ਜਥੇਦਾਰ ਸਾਹਿਬਾਨ ਨੂੰ ਦਖਲ ਦੇਣਾ ਚਾਹੀਦਾ ਔਰ ਇਸ ਬਾਬਤ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨੀ ਚਾਹੀਦੀ। ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੋਣਾ ਕਿ ਜਦੋਂ ਇੱਕ ਆਮ ਬੰਦਾ ਕਿਸੇ ਵੀ ਪ੍ਰਸ਼ਾਸਨਿਕ ਵਧੀਕੀ ਦੇ ਖਿਲਾਫ ਬੋਲਦਾ ਤਾਂ ਉਹ ਉੱਥੋਂ ਦੇ ਅਖਬਾਰਾਂ ਦੇ ਵਿੱਚ ਵੀ ਉਹ ਖਬਰ ਨਹੀਂ ਲੱਗਦੀ, ਉੱਥੋਂ ਦਾ ਮੀਡੀਆ ਵੀ ਉਸ ਚੀਜ਼ ਨੂੰ ਕਵਰ ਨਹੀਂ ਕਰਦਾ ਕਈ ਵਾਰ। ਪਰ ਜਦੋਂ ਸਾਡੀਆਂ ਸਿਰਮੌਰ ਜਥੇਬੰਦੀਆਂ, ਭਾਵੇਂ ਕਿ ਇਹ ਗੱਲ ਕਹਿਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਇਹ ਜਥੇਬੰਦੀਆਂ ਵੀ ਉਸ ਲੈਵਲ ਦੀਆਂ ਜਾਂ ਉਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕੀਆਂ ਜਿਹੜੇ ਫੈਸਲੇ ਇਹਨਾਂ ਨੂੰ ਲੈਣੇ ਚਾਹੀਦੇ ਤੇ ਜਿਹੜੇ ਫੈਸਲਿਆਂ ਕਰਕੇ ਪੰਥ ਦੇ ਵਿੱਚ ਇਹਨਾਂ ਦਾ ਸਤਿਕਾਰ ਹੈ। ਪਰ ਫਿਰ ਵੀ ਅਸੀਂ ਤਵੱਕੋ ਕਰ ਸਕਦੇ ਹਾਂ, ਅਸੀਂ ਇਹਨਾਂ ਤੋਂ ਉਮੀਦ ਜ਼ਰੂਰ ਰੱਖਦੇ ਹਾਂ। ਅਸੀਂ ਇਹ ਵੀ ਉਮੀਦ ਰੱਖਦੇ ਹਾਂ ਕਿ ਇਹਨਾਂ ਜਥੇਬੰਦੀਆਂ ਦੇ ਵਿੱਚ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਹੋਣ, ਕਿਸੇ ਦਿਨ ਅਜਿਹੀਆਂ ਸ਼ਖਸੀਅਤਾਂ ਬਿਰਾਜਮਾਨ ਹੋਣਗੀਆਂ ਜਿਹੜੀਆਂ ਸਿਰਫ ਤੇ ਸਿਰਫ ਸੰਗਤ ਤੇ ਸਿਰਫ ਪੰਥ ਨੂੰ ਜਵਾਬਦੇਹ ਤੇ ਪੰਥ ਪ੍ਰਸਤ ਹੋਣਗੀਆਂ, ਜਾਂ ਸੰਗਤ ਨੂੰ ਅਹਿਮ ਰੱਖ ਕੇ ਜਿਹੜਾ ਉਹ ਆਪਣੇ ਫੈਸਲੇ ਲੈਣਗੇ, ਕਿਉਂਕਿ ਗੁਰੂ ਸਾਹਿਬਾਨ ਨੇ ਸੰਗਤ ਨੂੰ ਬਹੁਤ ਵੱਡਾ ਦਰਜਾ ਦਿੱਤਾ। ਤਾਂ ਇਹ ਜਦੋਂ ਇਹੋ ਜਿਹੇ ਮਸਲਿਆਂ ਤੇ ਜਦੋਂ ਜਥੇਦਾਰ ਸਾਹਿਬਾਨ ਬੋਲਦੇ ਨੇ, ਟਿੱਪਣੀ ਕਰਦੇ ਨੇ, ਤਾੜਨਾ ਕਰਦੇ ਨੇ, ਤਾਂ ਉਹਦਾ ਇੱਕ ਵਜੂਦ ਹੈ, ਉਸ ਗੱਲ ਦਾ ਇੱਕ ਦਮ ਬਣ ਜਾਂਦਾ। ਸੋ ਰਾਜਸਥਾਨ ਦੇ ਇਸ ਮਸਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜੋ ਟਿੱਪਣੀ ਇਸ ਸੰਦਰਭ ਦੇ ਵਿੱਚ ਕੀਤੀ ਹੈ ਉਹ ਬਿਲਕੁਲ ਜਾਇਜ਼ ਹੈ, ਪਰ ਟਿੱਪਣੀ ਕਾਫੀ ਨਹੀਂ ਹੈ। ਇਸ ਸੰਦਰਭ ਦੇ ਵਿੱਚ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਕੇ ਇਹ ਕੇਸ ਜਾਂ ਵਧੀਕੀਆਂ ਰੋਕਣ ਦੀ ਗੱਲ ਨਹੀਂ ਹੈ, ਕੇਸ ਵਾਪਸ ਕਰਾਉਣੇ ਚਾਹੀਦੇ ਹੈ। ਇੱਕ ਸੰਗਤ ਦੀ ਧਾਰਮਿਕ ਜਜ਼ਬਾਤ ਨਾਲੋਂ ਇੱਕ ਬੰਦਾ ਭਾਰੂ ਹੋ ਰਿਹਾ। ਸੋ ਇਹ ਤੁਸੀਂ ਦੇਖੋ ਕਿ ਕੈਸਾ ਇਹ ਨਿਆਂਤੰਤਰ ਹੈ ਕਿ ਜੇ ਤੁਹਾਡੀ ਅਪਰੋਚ ਹੈ ਤਾਂ ਤੁਸੀਂ ਕਿਸੇ ਵੀ ਭਾਈਚਾਰੇ ਨੂੰ ਲਤਾੜ ਕੇ ਉਹਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾ ਕੇ ਤੁਸੀਂ ਜਿਹੜਾ ਉਹ ਆਪਦੀ ਧੌਂਸ ਦਿਖਾਉਣੇ, ਆਪਦੀ ਗੁੰਡਾਗਰਦੀ ਦਿਖਾਉਣੇ। ਤੇ ਰਹੀ ਗੱਲ ਜਿਹੜੇ ਧਾਮੀ ਸਾਹਿਬ ਨੇ ਜੋ ਇਸ ਅਮਰੀਕਾ ਦੇ ਮਸਲੇ ਦੇ ਵਿੱਚ ਇਹ ਗੱਲ ਕਹੀ ਆ, ਚੰਗੀ ਗੱਲ ਆ, ਉਹਨਾਂ ਨੇ ਇਹ ਕਮੈਂਟ ਕੀਤਾ, ਉਹਨਾਂ ਨੇ ਇਹ ਟਿੱਪਣੀ ਕੀਤੀ ਔਰ ਤਰਨਜੀਤ ਸਿੰਘ ਸੰਧੂ ਤੱਕ ਉਹਨਾਂ ਨੇ ਇਹ ਗੱਲ ਕਹੀ ਕਿ ਪੱਤਰ ਲਿਖਿਆ। ਪਰ ਭਾਰਤ ਦੇ ਵਿੱਚ ਆਪਾਂ ਬਹੁਤ ਵਾਰ ਦੇਖਦੇ ਹਾਂ ਕਿ ਸਿੱਖ ਬੱਚੇ ਨੂੰ ਕੜਾ ਪਹਿਨਣ ਤੋਂ ਰੋਕਣ ਤੇ ਸਕੂਲ ਦੇ ਵਿੱਚ ਦਾਖਲਾ ਨਹੀਂ ਦਿੱਤਾ ਗਿਆ। ਦਿੱਲੀ ਦੇ ਮੈਟਰੋ ਸਟੇਸ਼ਨ ਤੇ ਇੱਕ ਘਟਨਾ ਵਾਪਰੀ ਹੈ, ਗੂਗਲਸ ਆਪਣੇ ਸਾਰਿਆਂ ਕੋਲੇ ਆ, ਤੁਸੀਂ ਗੂਗਲ ਕਰ ਸਕਦੇ ਹੋ, ਕਿ ਇੱਕ ਸਿੱਖ ਬਜ਼ੁਰਗ ਨੂੰ ਕਹਿ ਲਓ ਜਾਂ ਇੱਕ ਸਿੱਖ ਬਜ਼ੁਰਗ ਤੋਂ ਥੋੜੀ ਜਿਹੀ ਅਵਸਥਾ, ਜਵਾਨ ਅਵਸਥਾ ਦੇ ਵਿੱਚ ਇੱਕ ਸਿੱਖ ਭਾਈ ਨੂੰ ਕਹਿ ਲਓ, ਸਿਰਫ ਇਸ ਕਰਕੇ ਮੈਟਰੋ ਚੜ੍ਹਨ ਤੋਂ ਰੋਕ ਦਿੱਤਾ ਗਿਆ ਉੱਥੋਂ ਦੇ ਪੁਲਿਸ ਅਫਸਰ ਵੱਲੋਂ ਕਿ ਉਹਨੇ ਕਿਰਪਾਨ ਪਾਈ ਹੋਈ ਸੀ। ਬਾਅਦ ਦੇ ਵਿੱਚ ਇਹ ਮਸਲਾ ਉੱਠਿਆ, ਇਸ ਮਸਲੇ ਤੇ ਲੋਕਾਂ ਨੇ ਆਪਣਾ ਵਿਰੋਧ ਦਰਜ ਕਰਾਇਆ, ਸੋਸ਼ਲ ਮੀਡੀਆ ਤੇ ਉਸ ਪੁਲਿਸ ਵਾਲੇ ਭਾਈ ਨੂੰ ਲਾਹਣਤਾਂ ਪਈਆਂ ਕਿ ਭਾਈ ਤੂੰ ਉਹ ਕਿਤਾਬ ਕੱਢ ਕੇ ਲਿਆ ਜਿਹੜੀ ਕਿਤਾਬ ਦੇ ਵਿੱਚ ਇਹ ਰੂਲ ਲਿਖੇ। ਉਹਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ। ਸੋ ਐਸੇ ਮਸਲਿਆਂ ਉੱਤੇ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ। ਲੰਘੇ ਦਿਨੀ ਪੰਜਾਬੀ ਰੇਡੀਓ USA ਤੇ ਇਸੇ ਸੰਦਰਭ ਦੇ ਵਿੱਚ ਕਰੈਕਸ਼ਨ ਡਿਪਾਰਟਮੈਂਟ ਵੱਲੋਂ
ਜਿਹੜਾ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਜਾਂ ਧਾਰਮਿਕ ਰੀਤੀ ਰਿਵਾਜਾਂ ਜਾਂ ਰਹੁ ਰੀਤਾਂ ਦੇ ਉੱਤੇ ਜਿਹੜਾ ਇੱਕ ਤਰੀਕੇ ਨਾਲ ਪਾਬੰਦੀ ਲਾਈ ਗਈ ਹੈ, ਜਾਂ ਉਸ ਤਰੀਕੇ ਨਾਲ ਆਪਾਂ ਸਿੱਖ ਇੱਕ ਰਹਿ ਰੀਤ ਦੇ ਵਿੱਚ ਰਹਿ ਕੇ ਦਸਤਾਰ ਦੇ ਨਾਲ, ਦਾੜੀ ਦੇ ਨਾਲ, ਉਹ ਕੇਸਾਂ ਦੇ ਨਾਲ, ਮਾਫ ਕਰਨਾ, ਕੇਸਾਂ ਦੇ ਨਾਲ ਉਹ ਜੌਬ ਨਹੀਂ ਕਰ ਸਕਦਾ। ਤਾਂ ਉਸ ਸੰਦਰਭ ਦੇ ਵਿੱਚ ਵੀ ਆਪਾਂ ਪੰਜਾਬੀ ਰੇਡੀਓ USA ਤੇ ਇੱਕ ਨੌਜਵਾਨ ਦੀ, ਸੈਕੂਲਰਿਜ਼ਮ ਦੇ ਨਾਲ ਜੁੜੇ ਨੌਜਵਾਨ ਦੀ ਇੰਟਰਵਿਊ ਕੀਤੀ ਸੀ, ਤੇ ਉਹਨੇ ਵੀ ਇਹੀ ਗੱਲ ਕਹੀ ਸੀ ਕਿ ਸੰਗਤਾਂ ਨੂੰ ਇਸ ਮਸਲੇ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਇਸ ਮਸਲੇ ਉੱਤੇ ਆਪਣੀਆਂ ਟਿੱਪਣੀਆਂ ਤੇ ਇਸ ਮਸਲੇ ਉੱਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।